ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਗੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 4 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵਲਾਈਏ ਸ਼ਰਮਾ ਜੀ, ਸਿਆਸੀ ਰੌਲੇ ਰੱਪੇ ਤਾਂ ਬਹੁਤ ਪੈ ਰਹੇ ਨੇ, ਪਰ ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਹੱਕ ਹਕੂਕ ਤੋਂ, ਪੰਜਾਬ ਦੇ ਜਨ ਤੋਂ, ਪੰਜਾਬ ਦੀ ਜਨਤਾ ਤੋਂ। SIR ਜਿਹੜੀ ਹੋਈ ਹੈ, ਜਿਹੜਾ ਪਹਿਲਾ ਫੇਜ਼ ਇਹਦਾ ਕੰਪਲੀਟ ਹੋਇਆ, ਉਹਦੇ ਵਿੱਚ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੀ ਜਿਹੜੀ ਵੋਟਰ ਸੂਚੀ ਹੈ 20 ਲੱਖ ਵੋਟਰਾਂ ਦਾ ਸਫਾਇਆ ਕਰ ਦਿੱਤਾ ਜੀ ਉਹਦੇ ਵਿੱਚੋਂ। ਪ੍ਰਵੀਨ ਜੀ, ਇਹ ਸੂਚੀ ਦੇਖ ਕੇ, ਸਮਝ ਕੇ, ਸੁਣ ਕੇ ਜਿਹੜੀ ਪ੍ਰੈਸ ਕਾਨਫਰੰਸ ਪੰਜਾਬ ਚੋਣ ਕਮਿਸ਼ਨ ਮੁਖੀ ਵੱਲੋਂ ਕੀਤੀ ਗਈ ਹੈ ਜੀ, ਉਹਦੇ ਆਧਾਰ ਤੇ ਜੇ ਜਾਈਏ ਤਾਂ ਇੱਕ ਪਾਸੇ ਤਾਂ ਲੱਗਦਾ ਕਿ ਲੈ ਵੀ ਜੇ 20 ਲੱਖ ਦਾ ਸਫਾਇਆ ਚੋਂ ਕਿੰਨੇ ਬਾਹਰੀ ਹੋਣਗੇ। ਕਦੇ ਲੱਗਦਾ ਕਿ ਕਿਤੇ ਇਹ ਤਾਂ ਨਹੀਂਗਾ ਕਿ ਹਰ ਹਲਕੇ ਚੋਂ ਉਨੀਆਂ ਵੋਟ ਚੱਕਤੀਆਂ ਵੀ ਜਿੰਨੀਆਂ ਨਾਲ ਆਪਣੀ ਸੈਟਿੰਗ ਹੋ ਸਕੇ। ਸੋ ਬਹੁਤ ਤਰ੍ਹਾਂ ਦੇ ਸ਼ੱਕ, ਜਦੋਂ ਕਿ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਕਿ BLO ਸਾਡੇ ਹੀ ਮੁੰਡੇ ਨੇ ਜੀ। ਕਈ ਚੀਜ਼ਾਂ ਨੇ ਕਿ ਕਿੰਨਿਆਂ ਦੇ ਫਾਰਮ ਆ ਗਏ, ਕਿੰਨਿਆਂ ਦੇ ਫਾਰਮ ਉਪਲਬਧ ਹੋਏ, ਕਿੰਨਿਆਂ ਦੇ ਦਸਤਾਵੇਜ਼ ਮੈਚ ਕੀਤੇ, ਕਿੰਨਿਆਂ ਦੀ ਮੌਤ ਵਾਲਾ ਮਾਮਲਾ ਹੈ, ਕਿੰਨਿਆਂ ਦਾ ਸੂਬਾ ਛੱਡਣ ਵਾਲਾ ਮਾਮਲਾ ਹੈ, ਕਿੰਨਿਆਂ ਦੇ ਨਾਮ ਪਤੇ ਗਲਤ ਵਾਲਾ ਮਾਮਲਾ ਹੈ। ਸੋ ਇਹ ਸਾਰੇ ਮਿਲਾ ਕੇ ਫਿਲਹਾਲ 20,66,000 ਵੋਟਰ ਜਿਹੇ ਨੇ ਜਿਹੜਾ ਦਾ ਇਹ ਅੰਦਾਜ਼ਾ ਮੋਟਾ ਕਿ ਇਹ ਵੋਟਰ ਸੂਚੀ ਚੋਂ ਬਾਹਰ ਹੋ ਜਾਣਗੇ। ਠੀਕ ਹੈ ਜੀ। ਜਿਹੜੀ ਹੁਣ ਤੱਕ ਦੀ ਸਾਡੀ ਵੋਟਰ ਸੂਚੀ ਸੀ, ਉਹ ਜਦੋਂ ਨਵੇਂ ਰੂਪ ਚ ਜੇ ਆਵੇ ਤਾਂ ਅੱਜ ਵਾਲੀ ਜੋ ਪ੍ਰਕਿਰਿਆ ਮੁਕੰਮਲ ਹੋਈ ਹੈ, ਪਹਿਲੇ ਗੇੜ ਦੀ ਫਾਰਮ ਭਰਨ ਵਾਲੀ ਪ੍ਰਕਿਰਿਆ ਸੀ ਜਿਹੜੀ ਦੀ ਡੇਟ 3 ਅਗਸਤ ਤੱਕ ਵਧਾ ਲਈ ਗਈ ਸੀ। ਸੋ ਉਹਦੇ ਵਿੱਚੋਂ 20,66,000 ਵੋਟਰ ਸਫਾਇਆ ਹੋ ਜਾਣਗੇ। ਹੁਣ ਇਹਦੇ ਵਿੱਚੋਂ ਜੇ ਤੁਸੀਂ ਦੇਖੋ ਤਾਂ 12 ਲੱਖ ਵੋਟਰ ਤਾਂ ਉਹ ਨੇ ਜਿਨ੍ਹਾਂ ਦੀ ਮੈਪਿੰਗ ਹੀ ਨਹੀਂ ਹੋ ਸਕੀ ਜੀ, ਜਿਨ੍ਹਾਂ ਦਾ ਮੈਚ ਨਹੀਂ ਕੀਤਾ ਡਾਟਾ, ਮਤਲਬ ਪੁਰਾਣਾ ਵੋਟ ਤੇ ਨਵੀਂ ਵੋਟ ਦਾ। ਫਿਰ ਇਹਦੇ ਵਿੱਚੋਂ 5.6 ਲੱਖ 5,74,000 ਵੋਟਰ ਉਹ ਹੈ ਜਿਹੜਾ ਵੋਟਰ ਸੂਚੀ ਦਰਜ ਸੀ ਪਰ ਉਹ ਮੌਤ ਹੋ ਚੁੱਕੀ ਹੈ। ਠੀਕ ਹੈ, ਮਤਲਬ ਇਹ ਆਪਣੇ ਆਪ ਚ ਇਹ ਉਹ ਵੋਟਾਂ ਨੇ ਜਿਹੜੀਆਂ ਪੈ ਜਾਂਦੀਆਂ ਸੀ ਫਿਰ, ਮਤਲਬ ਹੈ ਨਾ, ਬੰਦਾ ਇਸ ਦੁਨੀਆ ਤੋਂ ਚਲਾ ਗਿਆ ਤਾਂ ਵੀ ਉਹਦੀਆਂ ਵੋਟਾਂ ਪੈ ਰਹੀਆਂ ਕਿਤੇ ਨਾ ਕਿਤੇ। ਸੋ 5,74,000 ਦੇ ਕਰੀਬ ਉਹ ਨੇ ਜਿਹੜੇ ਵੋਟਰ ਸੂਚੀ ਚ ਜਿਉਂਦੇ ਨੇ, ਠੀਕ ਹੈ, ਪਰ ਹਕੀਕਤ ਚ ਹੈ ਨਹੀਂਗੇ। ਫਿਰ 4 ਲੱਖ ਤੋਂ ਵੱਧ ਵੋਟਰ ਉਹ ਨੇ ਜਿਹੜੇ ਟਰੇਸ ਹੀ ਨਹੀਂ ਹੋਏ, ਜਿਹੜੇ ਲੱਭੇ ਹੀ ਨਹੀਂ। 4,12,000 ਮਤਲਬ ਕਿਸੇ ਦੀ ਵੋਟ ਕਿਸੇ ਮੁਹੱਲੇ ਚ ਬਣੀ ਹੈ, ਪਿੰਡ ਚ ਬਣੀ ਹੈ, ਉੱਥੇ ਕੋਈ ਜਾਣਦਾ ਹੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂਗਾ ਕਿ ਹਾਂ ਇਹ ਬੰਦਾ ਵੀ ਇੱਥੇ ਹੈਗਾ। ਸੋ ਇਹ ਉਸ ਤਰ੍ਹਾਂ 4,12,000। ਫਿਰ 1,19,000 ਤੋਂ ਵੱਧ ਉਹ ਨੇ ਜਿਨ੍ਹਾਂ ਦੀ ਡਬਲ ਵੋਟ ਸੀ। ਠੀਕ ਹੈ, ਮਤਲਬ ਹੁਣ ਇਹ ਪੰਜਾਬ ਚ ਹੈ ਜਾਂ ਕਿਸੇ ਹੋਰ ਸੂਬੇ ਚ ਹੈ, ਕਿੱਥੇ ਕਿੱਥੇ ਆਪਸ ਦੇ ਵਿੱਚ ਕਿਵੇਂ ਮਿਲਾਨ ਹੋਇਆ ਇਹ ਆਉਂਦੇ ਸਮੇਂ ਸਪਸ਼ਟ ਹੋਊਗਾ। ਸੋ 1 ਲੱਖ ਤੋਂ ਉੱਪਰ ਸਮਝ ਲਓ 1,19,000 ਵੋਟ ਉਹ ਪਾਈ ਗਈ ਜਿਹੜੀ। ਸੋ ਇਹ ਕੁੱਲ ਮਿਲਾ ਕੇ 20 ਲੱਖ ਦਾ ਡਾਟਾ ਬਣਦਾ। ਜੇ ਮੈਂ ਇਸ ਨੂੰ ਇਸ ਤਰੀਕੇ ਨਾਲ ਦੇਖਾਂ ਕਿ ਬਕਾਇਦਾ ਤੌਰ ਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਪੰਜਾਬ ਦੀ ਜਿਹੜੀ ਮੁਖੀ ਨੇ ਬੀਬੀ, ਸੋ ਉਹਨਾਂ ਦੇ ਅਨੁਸਾਰ ਅਨੰਤਤਾ ਮਿੱਤਰਾ ਉਹ ਕਹਿੰਦੇ 25 ਜੂਨ ਤੋਂ ਲੈ ਕੇ 3 ਅਗਸਤ ਤੱਕ ਅਸੀਂ ਇਹ ਪ੍ਰਕਿਰਿਆ ਅਪਣਾਈ ਕੇ ਫਾਰਮ ਭਰੇ ਸਾਰਾ ਕੁਝ, ਤੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੀਆਂ 117 ਵਿਧਾਨ ਸਭਾ ਹਲਕਿਆਂ ਦੇ ਵਿੱਚ 2,14,61,043 ਰਜਿਸਟਰਡ ਵੋਟਰਾਂ ਦਾ ਮਿਲਾਨ ਕਰਨ ਦੀ ਪ੍ਰਕਿਰਿਆ ਮੁਕੰਮਲ ਕੀਤੀ ਹੈ। ਠੀਕ ਹੈ ਜੀ। 2,14,61,043 ਉਹ ਇਹਦੇ ਵਿੱਚੋਂ 1,93,94,408 ਵੋਟਰ ਨੇ ਆਪਣੇ ਫਾਰਮ, ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਫਾਰਮ ਕੰਪਲੀਟ ਕੀਤੇ ਆ ਪ੍ਰਕਿਰਿਆ ਚ। ਜੀ ਜੀ। ਤੁਸੀਂ ਦੇਖੋ ਕਿ ਵੋਟ ਹੈਗੀ 2,14,00,000 ਤੋਂ ਉੱਪਰ,
ਪਰ ਜਿਹੜਾ ਫਾਰਮ ਕੰਪਲੀਟ ਵਾਲੀ ਪ੍ਰਕਿਰਿਆ 1,93,94,000 ਹੈ। ਮਤਲਬ ਲਗਭਗ 1,95,00,000 ਦੇ ਕਰੀਬ ਹੈ। ਸੋ ਇਸ ਤਰੀਕੇ ਨਾਲ ਫਿਰ ਕਹਿੰਦੇ ਕਿ ਜਿਹੜੇ ਜਮਾ ਕੀਤੇ ਗਏ ਪਰ 20,66,635 ਫਾਰਮ ਸਾਨੂੰ ਮਿਲੇ ਹੀ ਨਹੀਂ। ਠੀਕ ਹੈ, ਅੱਛਾ। ਮਤਲਬ ਜੇ ਵੋਟਰ ਸੂਚੀ 'ਚ ਸੀ ਤਾਂ ਉਹਨਾਂ ਦੇ ਨਾਂ ਤੇ ਫਾਰਮ ਬਣ ਕੇ ਆਇਆ, ਤੇ ਕੋਈ ਬੰਦਾ ਜਿਉਂਦਾ ਹੀ ਨਹੀਂ, ਫਿਰ ਉਹਦਾ ਫਾਰਮ ਕਿਵੇਂ ਭਰਿਆ ਜਾਊਗਾ? ਕੋਈ ਬੰਦਾ ਲੱਭੇ ਹੀ ਨਹੀਂ, ਉਹਦਾ ਫਾਰਮ ਕਿਵੇਂ ਭਰਿਆ ਜਾਊਗਾ? ਸਹੀ ਸਹੀ। ਸੋ ਇਸ ਤਰੀਕੇ ਨਾਲ 20,66,635 ਫਾਰਮ ਸਾਡੇ ਕੋਲ ਨਹੀਂ ਆਏ ਜੀ, ਤੇ ਕੁੱਲ ਵੋਟਰਾਂ ਦਾ ਇਹ 9.63% ਬਣਦਾ। 10% ਦੇ ਗੇਟ 'ਚ ਵੋਟਰ ਬਾਹਰ ਹੋ ਰਿਹਾ ਜੀ। ਹੁਣ ਇਸ ਪ੍ਰਕਿਰਿਆ ਨੂੰ ਜੇ ਸਮਝਣਾ ਹੋਵੇ ਤਾਂ ਇਹਦੇ ਨਾਲ ਕੁਝ ਵੀ ਖੇਡਣਾ ਸੰਭਵ ਹੈ ਜੀ। ਫਿਰ ਤਾਂ ਜੇ ਇਸੇ ਮਸਲੇ ਨੂੰ ਲੈ ਕੇ ਪੱਛਮੀ ਬੰਗਾਲ ਦਾ ਸਭ ਤੋਂ ਵੱਡਾ ਉਦਾਹਰਨ ਹੈ। ਸਹੀ ਹੈ, ਬਿਲਕੁਲ। ਪੱਛਮੀ ਬੰਗਾਲ ਦੇ ਵਿੱਚ ਹੁਣ ਕਿੰਨੀਆਂ ਵੋਟਾਂ ਸਹੀ ਨਿਕਲੀਆਂ? ਅਜੇ ਪਹਿਲਾ ਗੇੜ ਆ, ਅਜੇ ਸਿੱਧਾ, ਕਿਉਂਕਿ ਹੋਣਾ ਕੀ ਹੈ ਕਿ 13 ਅਗਸਤ ਨੂੰ ਇਸ ਆਧਾਰ ਦੇ ਉੱਤੇ ਕੰਪਲੀਟ ਡਰਾਫਟ ਜਾਰੀ ਹੋ ਜਾਣਾ। ਇਹ ਤਾਂ ਉਹ ਜਿਵੇਂ ਮੁੱਢਲਾ ਰੁਝਾਨ ਹੁੰਦਾ ਇਸ ਤਰੀਕੇ ਨਾਲ ਦੱਸਿਆ ਨਾ ਕਿ 3 ਤਰੀਕ ਤੱਕ ਦਾ ਡਾਟਾ ਆਇਆ ਹੀ ਹਲੇ। ਸਹੀ ਹੈ। ਸੋ ਹੁਣ ਇਹਨੂੰ ਡਰਾਫਟਿੰਗ ਕਰਕੇ ਇੱਕ ਪੰਜਾਬ ਦੀ ਕੱਚੀ ਵੋਟਰ ਸੂਚੀ ਜਾਂ ਖਰੜਾ ਰੂਪੀ ਵੋਟਰ ਸੂਚੀ ਉਹ 13 ਅਗਸਤ ਨੂੰ ਜਨਤਕ ਕਰ ਦੇਣੀ ਹੈ। ਸਹੀ। ਫਿਰ ਉਹਦੇ ਆਧਾਰ ਦੇ ਉੱਤੇ ਤੁਹਾਡੇ ਕੋਲ 1 ਮਹੀਨੇ ਦਾ ਸਮਾਂ ਹੋਏਗਾ ਕਿ ਤੁਸੀਂ ਉਹਦੇ ਵਿੱਚ ਆਪਣੀ ਵੋਟ ਨਹੀਂ ਲੱਭਦੀ ਤੁਹਾਨੂੰ, ਤੁਸੀਂ ਹੈਗੇ ਹੋ, ਤੁਸੀਂ ਫਾਰਮ ਭਰਿਆ ਜਾਂ ਤੁਹਾਡਾ ਫਾਰਮ ਕਿਉਂ ਨਹੀਂ ਆਇਆ, ਤੁਹਾਡੇ ਨਾਮ ਤੇ ਗਲਤੀ ਤੇ ਸ਼ੰਕੇ ਸ਼ੋਭੇ ਨੇ, ਤੁਹਾਨੂੰ ਮ੍ਰਿਤਕਾਂ 'ਚ ਦਿਖਾਤਾ ਤੁਸੀਂ ਜਿਉਂਦੇ ਹੋ, ਤੁਸੀਂ ਮਰੇ, ਤੁਹਾਡੇ ਪਰਿਵਾਰ ਦਾ ਜੀ ਹੈ ਨਹੀਂਗਾ, ਮਰ ਚੁੱਕਿਆ ਤੇ ਉਹਨੂੰ ਜਿਉਂਦਿਆਂ 'ਚ ਦਿਖਾਤਾ। ਉਹ ਸਾਰਾ ਕੁਝ ਫਿਰ ਹੁਣ ਤੁਹਾਡੇ ਕੋਲ 1 ਮਹੀਨਾ ਸਮਾਂ ਹੋਊਗਾ ਆਪਣੇ ਦਾਅਵੇ, ਆਪਣੀਆਂ ਸ਼ਿਕਾਇਤਾਂ, ਆਪਣਾ ਸਫਾਈ ਦਰਜ ਕਰਾਉਣ ਲਈ। ਫਿਰ ਉਸ ਤੋਂ ਬਾਅਦ ਕੁਝ ਨਹੀਂ, ਫਿਰ ਫਾਈਨਲ ਸੂਚੀ 12 ਅਕਤੂਬਰ ਨੂੰ ਆ ਜਾਊਗੀ। ਸੋ ਹੁਣ 12 ਲੱਖ ਵੋਟਰਾਂ ਦੀ ਜੇ ਮੈਪਿੰਗ ਇਹ ਨਾ ਹੋਵੇ ਤਾਂ ਇਹ ਸਵਾਲ ਤਾਂ ਹੈਗਾ। ਤੇ ਕੁੱਲ ਇਹ ਅੰਕੜਾ 20 ਲੱਖ ਦੇ ਪਾਰ ਹੈ। ਹੁਣ ਉਹਦੇ ਵਿੱਚੋਂ ਦੇਖਦੇ ਹਾਂ, ਸਭ ਤੋਂ ਵੱਧ ਮੈਂ ਦੇਖ ਰਿਹਾ ਸੀ ਲੁਧਿਆਣਾ ਦਾ ਮਾਮਲਾ ਆ ਰਿਹਾ। ਠੀਕ ਹੈ ਜੀ, 4,16,000। ਹੁਣ ਲੁਧਿਆਣੇ ਚੋਂ ਬਾਹਰੀ ਵੋਟ ਹੈ, ਕੀ ਉਹਨਾਂ ਦੀ ਦੋਹਰੀ ਵੋਟ ਵਾਲਾ ਮਸਲਾ ਜ਼ਿਆਦਾ ਜਾਂ ਕੀ ਮਸਲਾ ਸੀ ਕਿ ਉਹਨਾਂ ਨੇ ਇੱਥੋਂ ਹੁਣ ਕਟਾ ਲਈ, ਪਹਿਲਾਂ ਹੈਗੀ ਸੀ, ਹੁਣ ਦੁਬਾਰਾ ਆਪਣੇ ਸੂਬਿਆਂ ਨੂੰ ਚਲੇ ਗਏ, ਯੂਪੀ ਬਿਹਾਰ ਨੂੰ, ਇਹ ਹੈ। ਹਾਂਜੀ ਬਿਲਕੁਲ। ਜਾਂ ਕੋਈ ਹੋਰ ਮਾਮਲਾ ਹੈ, ਜਾਂ ਪਹਿਲੀ ਪ੍ਰਕਿਰਿਆ ਤਾਂ ਇਹ ਹੋਵੇ ਕਿ ਸਾਨੂੰ ਇਹੀ ਦਿਖੇ ਕਿ ਇਹ ਹੈ, ਪਰ ਦੂਸਰੀ ਪ੍ਰਕਿਰਿਆ ਜਿਹੜੀ ਨਵੀਂ ਵੋਟਰ ਬਣਨਗੇ ਉਹ ਕਦੋਂ ਦਰਜ ਕਰਨੇ ਆ, ਉਹ ਕਦੋਂ ਦੱਸਣੇ ਆ, ਉਹ ਸਵਾਲ ਅਜੇ ਖੜਾ ਕਿ ਨਵਿਆਂ ਦੇ ਫਾਰਮ ਵੀ ਲੈਣ ਸ਼ੁਰੂ ਕਰਤੇ ਜਿਹੜੇ, ਉਹਦੇ ਵਿੱਚ ਬਾਹਰੀ ਤਾਂ ਨਹੀਂ ਜਿਆਦਾ ਨਵੇਂ ਬਣਨਗੇ, ਹੁਣ ਇਹ ਵੀ ਅਜੇ ਸਵਾਲ ਖੜਾ। ਸੋ ਦੂਏ ਨੰਬਰ ਦੇ ਉੱਤੇ ਜੇ ਮੈਂ ਗੱਲ ਕਰਾਂ ਤਾਂ ਅਜੇ ਇਸ ਤਰੀਕੇ ਨਾਲ ਸਭ ਤੋਂ ਵੱਧ ਲੁਧਿਆਣਾ ਤੇ 4,16,000 ਵੋਟ ਕੱਟਣਗੇ ਕਹਿੰਦੇ। ਠੀਕ ਹੈ। ਤੇ ਇਸੇ ਤਰ੍ਹਾਂ ਮਾਨਸਾ ਦੇ ਨੇ ਫਿਰ 5,94,000 ਵੋਟਰਾਂ ਦੇ ਵਿੱਚੋਂ 21,943। ਮਲੇਰਕੋਟਲਾ ਦੇ ਵਿੱਚ ਵੀ 18,780। ਸੰਗਰੂਰ ਦੇ ਵਿੱਚ 5,53,486। ਪਠਾਨਕੋਟ ਦੇ ਵਿੱਚ ਵੀ 29,914। ਮੁਕਤਸਰ ਸਾਹਿਬ ਦੇ ਵਿੱਚ 41,000। ਬਠਿੰਡਾ ਦੇ ਵਿੱਚ 65,000। ਮੋਗਾ ਦੇ ਵਿੱਚ 48,000। ਏਦਾਂ ਕੁੱਲ ਆਪਾਂ 20 ਲੱਖ ਵੋਟਰਾਂ ਦਾ ਹਵਾਲਾ ਦੇ ਰਹੇ ਹਾਂ ਕਿ ਜਿਹੜੇ ਪਹਿਲੀ ਨਜ਼ਰੇ ਵੋਟਰ ਸੂਚੀ ਚੋਂ ਫਿਲਹਾਲ ਬਾਹਰ ਬੈਠੇ। ਜੀ ਬਿਲਕੁਲ। ਸੋ ਦੇਖਦੇ ਹਾਂ ਅੱਗੇ ਕੀ ਹੁੰਦਾ, ਪਰ ਇਹ ਤਾਂ ਇੱਕ ਵਾਰੀ ਤਾਂ ਜਿਹੜੇ ਸ਼ਾਂਕੇ ਸ਼ੋਭੇ ਨੇ ਉਹ ਪੂਰੀ ਤਰ੍ਹਾਂ ਪੱਛਮੀ ਬੰਗਾਲ ਵਰਗੇ ਨੇ। ਬਾਅਦ ਦੇ ਵਿੱਚ ਅਦਾਲਤਾਂ ਹੀ ਕਹਿੰਦੀਆਂ ਨੇ, ਉਹ ਕਹਿੰਦੀਆਂ ਕਿ ਚਲੋ ਇੱਕ ਵਾਰੀ ਤਾਂ ਵੋਟ ਦਾ ਅਧਿਕਾਰ ਖੁੱਸ ਗਿਆ, ਦੂਜੀ ਵਾਰੀ ਬਣਾ ਲਓ। ਦੂਜੀ ਵਾਰੀ ਨੂੰ ਕੀ ਪਤਾ ਕੀ ਹੋਣਾ, ਜਨਰਲ ਤਾਂ ਨਤੀਜੇ ਆ ਜਾਂਦੇ ਨੇ। ਹਾਂਜੀ ਬਿਲਕੁਲ। ਸਰਕਾਰ ਬਣਨ ਤੋਂ ਬਾਅਦ ਕੀ ਬੰਦਾ ਕਰੂਗਾ, ਵੀ ਵੋਟ ਦੁਬਾਰੇ ਪਾਉਣ ਥੋੜਾ ਜਾਊਗਾ, ਉਹਦੀ ਵੋਟ ਮਾਰੇ ਕੋਈ ਸਰਕਾਰ ਥੋੜਾ ਕਹੂਗੀ ਕਿ ਭਾਈ ਦੁਬਾਰੇ ਪਾਲਾ ਵੋਟ, ਅਸੀਂ ਉਡੀਕਦੇ ਹਾਂ ਤੈਨੂੰ। ਅਗਲੀ ਗੱਲ ਕਰੀਏ ਪੰਜਾਬ ਦੇ ਸਾਂਝ ਕੇਂਦਰਾਂ ਦੀ। ਕਹਿੰਦੇ ਸਭ ਤੋਂ ਜ਼ਿਆਦਾ ਪ੍ਰਚਾਰਿਆ ਗਿਆ ਜਿਹੜਾ ਹੁਣ ਤੱਕ ਖਾਤੇ ਨਾਲ ਵੀ ਲਿੰਕ ਹੈ, ਹੋਰ ਡਰਾਈਵਿੰਗ ਲਾਇਸੈਂਸ ਲਈ ਵੀ ਜ਼ਰੂਰੀ ਹੈ, ਸਾਰੇ ਕਿਤੇ ਲਈ ਜ਼ਰੂਰੀ ਹੈ, ਆਧਾਰ ਕਾਰਡ, ਉਹ ਹੁਣ ਕਹਿੰਦੇ ਪੰਜਾਬ ਦੇ ਸਾਂਝ ਕੇਂਦਰਾਂ 'ਚ ਚੱਲਣੇ ਨਹੀਂ ਜੀ। ਪ੍ਰਵੀਨ ਜੀ, ਵੈਸੇ ਤਾਂ ਮੈਨੂੰ ਸਮਝ ਨਹੀਂ ਆਉਂਦਾ ਇਹ ਡਾਕੂਮੈਂਟ ਫਿਰ ਸਰਕਾਰ ਰੱਦ ਕਿਉਂ ਨਹੀਂ ਕਰ ਦਿੰਦੀ। ਤੁਸੀਂ ਜਦੋਂ ਇਹਨੂੰ ਸਾਹਮਣੇ ਲਿਆਂਦਾ ਸੀ ਤਦ ਇਸ ਨੂੰ ਅਮਰੀਕਾ ਦੇ ਗ੍ਰੀਨ ਕਾਰਡ ਵਾਂਗ ਪੇਸ਼ ਕੀਤਾ ਸੀ ਕਿ ਜਿਵੇਂ ਅਮਰੀਕਾ ਦਾ ਗ੍ਰੀਨ ਕਾਰਡ ਹੈ ਉਵੇਂ ਇੰਡੀਆ ਦੇ ਵਿੱਚ ਆਧਾਰ ਕਾਰਡ ਹੈ। ਜੀ ਸਹੀ ਹੈ ਕਿ ਤੁਹਾਡੇ ਕੋਲ ਆਧਾਰ ਕਾਰਡ ਹੈ, ਇਹਦਾ ਮਤਲਬ ਤੁਸੀਂ ਜਿਉਂਦੇ ਹੋ, ਤੁਹਾਡੀ ਪਹਿਚਾਣ ਹੈ, ਤੁਹਾਡੀ ਹੋਂਦ ਹੈ, ਤੁਹਾਡਾ ਅਤਾ ਪਤਾ ਹੈ, ਤੁਹਾਡਾ ਅਸਲ ਦੇ ਵਿੱਚ ਮਤਲਬ ਕਿ ਇਸ ਨੂੰ ਇੱਕ ਤਰੀਕੇ ਨਾਲ ਤੁਹਾਡੇ ਨਾਗਰਿਕਤਾ ਦੇ ਪ੍ਰੂਫ ਵਜੋਂ ਬਿਨਾਂ ਕਿਹਾ ਉਭਾਰਿਆ। ਪਰ ਹੁਣ ਤਾਂ ਇਹਨੂੰ ਛੱਡੋ, ਕਹਿੰਦੇ ਪਾਸਪੋਰਟ ਵੀ ਤੁਹਾਡੀ ਨਾਗਰਿਕਤਾ ਦਾ ਸਬੂਤ ਨਹੀਂ, ਆਧਾਰ ਕਾਰਡ ਵੀ ਤੁਹਾਡੀ ਨਾਗਰਿਕਤਾ ਦਾ ਸਬੂਤ ਨਹੀਂ, ਤੁਹਾਡੀ ਨਾਗਰਿਕਤਾ ਦਾ ਸਬੂਤ ਤੁਹਾਡਾ ਵੋਟਰ ਕਾਰਡ ਵੀ ਨਹੀਂ, ਤੁਹਾਡਾ ਰਾਸ਼ਨ ਕਾਰਡ ਵੀ ਨਹੀਂ। ਫਿਰ ਜਦੋਂ ਇਹ ਦਸਤਾਵੇਜ਼ ਹੈ ਨਹੀਂ ਗੇ, ਫਿਰ ਇਹ ਹੋਂਦ ਚ ਕੀ ਕਰਦੇ ਨੇ। ਸਹੀ। ਚਲੋ ਉੱਥੇ ਤੱਕ ਨਹੀਂ ਚੱਲਿਆ, ਫਿਰ ਬੰਦੇ ਨੂੰ ਲੱਗਦਾ ਕਿ ਕੋਈ ਗੱਲ ਨਹੀਂ, ਨਾਗਰਿਕਤਾ ਦਾ ਸਬੂਤ ਨਾ ਸੀ, ਮੇਰੇ
ਮੇਰੇ ਪਹਿਚਾਣ ਦਾ ਪ੍ਰੂਫ ਤਾਂ ਹੈਗਾ, ਮੇਰੇ ਪਤੇ ਦਾ ਪ੍ਰੂਫ ਤਾਂ ਹੈਗਾ। ਪਰ ਹੁਣ ਪੰਜਾਬ ਦੇ ਵਿੱਚ ਤਾਂ ਮਤਲਬ ਆਧਾਰ ਕਾਰਡ ਕਹਿੰਦੇ ਨਾ ਤੁਹਾਡਾ ਆਈਡੀ ਪ੍ਰੂਫ ਹੈ, ਨਾ ਤੁਹਾਡਾ ਰੈਜ਼ੀਡੈਂਸ ਪ੍ਰੂਫ ਹੈ, ਨਾ ਇਹ ਆਇਡੈਂਟੀ ਪ੍ਰੂਫ ਵਜੋਂ, ਨਾ ਇਹਨੂੰ ਰੈਜ਼ੀਡੈਂਸ ਪ੍ਰੂਫ ਵਜੋਂ, ਦੋਨਾਂ ਪ੍ਰੂਫਾਂ ਵਜੋਂ ਮਾਨਤਾ ਨਹੀਂ ਗਈ। ਫਿਰ ਰਹਿ ਕੀ ਗਿਆ ਜੀ? ਕਾਗਜ਼ ਦਾ ਟੁਕੜਾ। ਫਿਰ ਤਾਂ ਫਿਰ ਇਹਦੀ ਅਹਿਮੀਅਤ ਇੰਨੀ ਕਿਉਂਕਿ ਰਜਿਸਟਰੀ 'ਚ ਵੀ ਨੰਬਰ ਇਹਦਾ ਹੈ, ਪਾਸਪੋਰਟ ਦੀ ਇਨਕੁਆਇਰੀ ਸਮੇਂ ਵੀ ਨੰਬਰ ਇਹਦਾ, ਜਵਾਕ ਦੀ ਐਡਮਿਸ਼ਨ ਸਮੇਂ ਵੀ ਨੰਬਰ ਇਹਦਾ, ਕੁਝ ਵੀ ਕਰਨਾ ਦੇ ਦਿਓ ਜੀ ਆਧਾਰ ਕਾਰਡ, ਸਿਮ ਵੀ ਲੈਣੀ ਹੈ ਤਾਂ ਵੀ ਆਧਾਰ ਕਾਰਡ। ਫਿਰ ਜਦੋਂ ਇਹਦੀ ਕੋਈ ਮਾਨਤਾ ਹੀ ਨਹੀਂ, ਫਿਰ ਇਸ ਨੂੰ ਇਸ ਥਾਵਾਂ ਦੇ ਉੱਤੇ ਵਰਤਿਆ ਕਿਉਂ ਗਿਆ? ਹੁਣ ਬਕਾਇਦਾ ਤੌਰ ਤੇ ਪੰਜਾਬ ਦੇ ਲੋਕਾਂ ਦਾ ਵਾਹ ਵਾਸਤਾ ਕੋਰਟ ਕਚਹਿਰੀਆਂ ਤੋਂ ਵੱਧ ਸਾਂਝ ਕੇਂਦਰਾਂ ਨਾਲ ਪੈਂਦਾ, ਕਿਉਂਕਿ ਤੁਸੀਂ ਮੁੱਢਲਾ ਕੋਈ ਵੀ ਡਾਕੂਮੈਂਟ ਬਣਾਉਣਾ ਤੁਹਾਨੂੰ ਸਾਂਝ ਕੇਂਦਰ ਜਾਣਾ ਪੈਂਦਾ। ਸਹੀ ਹੈ। ਜਵਾਕ ਦੇ ਜੰਮਣ ਵਾਲੇ ਤੋਂ ਲੈ ਕੇ ਪਰਿਵਾਰ ਦੇ ਜੀ ਦੇ ਡੈਥ ਸਰਟੀਫਿਕੇਟ ਤੱਕ, ਉਹਦੇ ਵਿੱਚ ਜੋ ਕੁਝ ਵੀ ਆ ਜਾਵੇ, ਕੱਲ ਨੂੰ ਡੋਮਿਸਾਈਲ ਬਣਾਉਣਾ ਜੀ, ਆਹ ਚਾਹੀਦਾ ਜੀ, ਉਹ ਚਾਹੀਦਾ ਜੀ, ਕੋਈ ਗਰਦੌਰੀ ਲਈ ਚਾਹੀਦਾ ਜੀ, ਕੋਈ ਤੁਸੀਂ ਖਾਦ ਲੈਣੀ ਹੈ ਜੀ, ਉਹਦੇ ਲਈ ਕੁਝ ਚਾਹੀਦਾ ਜੀ, ਸਾਰਾ ਕੁਝ ਸਾਂਝ ਕੇਂਦਰਾਂ ਨਾਲ ਹੀ ਹੋ ਕੇ ਜਾਂਦਾ ਸਾਡਾ ਜੀ। ਤੇ ਹੁਣ ਕਹਿੰਦੇ ਜੀ ਸਾਂਝ ਕੇਂਦਰ ਦੇ ਵਿੱਚ ਤੁਹਾਡੇ ਆਇਡੈਂਟੀ ਪ੍ਰੂਫ ਵਜੋਂ ਜਾਂ ਤੁਹਾਡੇ ਐਡਰੈਸ ਪ੍ਰੂਫ ਵਜੋਂ ਆਧਾਰ ਕਾਰਡ ਦੀ ਮਾਨਤਾ ਨਹੀਂ। ਕਹਿੰਦੇ ਪਾਸਪੋਰਟ ਹੋਊਗਾ ਤਾਂ ਉਹ ਚੱਲ ਜੂਗਾ ਜੀ, ਵੋਟਰ ਕਾਰਡ ਹੋਊਗਾ ਤਾਂ ਉਹ ਚੱਲ ਜੂਗਾ, ਪੈਨ ਕਾਰਡ ਹੋਊਗਾ ਤਾਂ ਉਹ ਚੱਲ ਜੂਗਾ, ਤੇ ਜਾਂ ਫਿਰ ਡਰਾਈਵਿੰਗ ਲਾਇਸੈਂਸ ਹੋਊਗਾ ਤਾਂ ਉਹ ਚੱਲ ਜੂਗਾ। ਹੁਣ ਮੈਨੂੰ ਦੱਸੋ ਜੀ, ਹਰੇਕ ਵਿਅਕਤੀ ਦਾ ਪਾਸਪੋਰਟ ਬਣਿਆ? ਨਾ, ਬਿਲਕੁਲ ਨਹੀਂ। ਹਰੇਕ ਵਿਅਕਤੀ ਕੋਲ ਡਰਾਈਵਿੰਗ ਲਾਇਸੈਂਸ ਹੈਗਾ? SIR ਚੱਲ ਰਹੀ ਹੈ, 20 ਲੱਖ ਬੰਦਾ ਬਾਹਰ ਹੋ ਗਿਆ, ਤੇ ਜੇ ਉਹਨੂੰ ਹੁਣ ਕਿਸੇ ਚੀਜ਼ ਦੀ ਲੋੜ ਪੈ ਜਾਏ ਹੋਣਗੇ ਤੇਰੇ ਤਾਂ ਵੋਟਰ ਕਾਰਡ ਵੀ ਨਹੀਂ ਮਾਨਤਾ ਪ੍ਰਾਪਤ, ਕਿੱਧਰ ਜਾਊਗਾ? ਦੱਸੋ ਮੈਨੂੰ। ਉਹ ਤੋਂ ਬਿਨਾਂ ਹਰੇਕ ਬੰਦਾ ਸਰਕਾਰੀ ਨੌਕਰੀ ਲੱਗਿਆ ਜੀ, ਉਹਦਾ ਸਰਕਾਰੀ ID ਕਾਰਡ ਚੱਲ ਜੂਗਾ ਜੀ? ਸਹੀ ਹੈ। ਦੱਸੋ ਫਿਰ ਇੱਕੋ ਇੱਕ ਆਧਾਰ ਕਾਰਡ ਸੀ ਜਿਹੜਾ ਹਰੇਕ ਕੋਲ ਸੀ ਜੀ, ਤੁਸੀਂ ਉਸ ਨੂੰ ਬਾਹਰ ਕਰ ਰਹੇ ਹੋ। ਬਕਾਇਦਾ ਤੌਰ ਤੇ ਰਿਪੋਰਟ ਹੈ ਮੇਰੇ ਕੋਲ, ਪ੍ਰਕਾਸ਼ਿਤ ਖਬਰ ਹੈ ਜੀ। ਪੰਜਾਬ ਪੁਲਿਸ ਨੇ ਰਾਜ ਭਰ ਦੇ ਸਾਂਝ ਕੇਂਦਰਾਂ ਵਿੱਚ ਨਾਗਰਿਕ ਸੇਵਾਵਾਂ ਲਈ ਆਧਾਰ ਕਾਰਡ ਨੂੰ ਪਛਾਣ ਪੱਤਰ ਅਤੇ ਪਤੇ ਦੇ ਸਬੂਤ ਵਜੋਂ ਸਵੀਕਾਰਨਾ ਰੱਦ ਕਰ ਦਿੱਤਾ ਹੈ। ਪੰਜਾਬ ਪੁਲਿਸ ਹੈੱਡਕੁਆਟਰ ਵੱਲੋਂ ਇਸ ਸੰਬੰਧੀ ਸਾਰੇ ਪੁਲਿਸ ਕਮਿਸ਼ਨਰਾਂ ਜੀ, ਸੀਨੀਅਰ ਪੁਲਿਸ ਕਪਤਾਨਾਂ ਅਤੇ ਸਾਂਝ ਕੇਂਦਰਾਂ ਨੂੰ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਫੈਸਲੇ ਤੋਂ ਬਾਅਦ ਹੁਣ ਸਾਂਝ ਕੇਂਦਰਾਂ ਵਿੱਚ ਕਿਸੇ ਵੀ ਸੇਵਾ ਲਈ ਆਧਾਰ ਕਾਰਡ ਪਛਾਣ ਜਾਂ ਪਤੇ ਦੇ ਸਬੂਤ ਵਜੋਂ ਪ੍ਰਵਾਨ ਨਹੀਂ ਕੀਤਾ ਜਾਵੇਗਾ। ਦੱਸੋ ਜੀ ਫਿਰ ਮੈਨੂੰ ਕੀ ਪ੍ਰਵਾਨ ਕੀਤਾ ਜਾਵੇਗਾ? ਸੋ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਨਾਗਰਿਕਤਾ ਸਬੂਤ ਨਹੀਂ ਮੰਨਦੇ, ਪਹਿਚਾਣ ਦਾ ਸਬੂਤ ਨਹੀਂ ਮੰਨਦੇ, ਪਤੇ ਦਾ ਸਬੂਤ ਨਹੀਂ ਮੰਨਦੇ, ਫਿਰ ਤੁਸੀਂ ਇਹ ਤਾਂ ਦੱਸੋ ਕਿ ਨਾਗਰਿਕਤਾ ਦਾ ਸਬੂਤ ਕੀ ਹੈ? ਉਹਦਾ ਤੁਰੰਤ ਉਹਨੂੰ ਜਿਹੜੀ ਦਸਤਾਵੇਜ਼ ਦੀ ਲੋੜ ਉਹਦੇ ਲਈ ਉਹ ਕੀ ਕਰੇ? ਸੋ ਇਹ ਨਵੀਆਂ ਮੁਸ਼ਕਲਾਂ, ਨਵੀਆਂ ਉਲਝਣਾਂ ਪੈਦਾ ਕੀਤੀਆਂ ਜਾ ਰਹੇ ਨੇ ਮਸਲੇ ਸੁਲਝਾਉਣ ਦੀ ਬਜਾਏ। ਜੀ ਬਿਲਕੁਲ। ਅਗਲੀ ਗੱਲ ਕਰੀਏ ਹਾਈ ਕੋਰਟ ਦੀ। ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲ ਕੀਤੀ ਸੀ, ਲੰਘੇ ਦਿਨਾਂ ਦੇ ਵਿੱਚ, ਕਿ ਪੰਜਾਬ ਸਰਕਾਰ ਨੂੰ ਝਟਕਾ ਲੱਗਿਆ ਮੁਲਾਜ਼ਮਾਂ ਨੂੰ ਜਿਹੜਾ DA ਦੇਣਾ ਸੀ ਉਸ ਮਾਮਲੇ ਦੇ ਵਿੱਚ। ਹੁਣ ਸੁਣਨ ਦੇ ਵਿੱਚ ਆ ਰਿਹਾ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਹੋਰ ਨਵਾਂ ਝਟਕਾ ਦੇ ਦਿੱਤਾ ਜੀ। ਦੇਖੋ, ਇਹਨਾਂ ਨੂੰ ਹੁਣ ਆਦਤ ਪੈ ਗਈ ਜੀ, ਝਟਕਿਆਂ ਝੁਟਕਿਆਂ ਨੂੰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਬਸ਼ਰਮਾ ਦੀ ਡੁੱਲੀ ਦਾਲ ਉਹ ਕਹਿੰਦਾ ਅਸਾਂ ਲਿਟ ਖਾਂਦੇ ਆ ਤੇ ਕੋਈ ਫਰਕ ਹੀ ਨਹੀਂਗਾ ਹੁਣ। ਪਹਿਲਾਂ ਇਹਨਾਂ ਨੂੰ ਡੀ ਵਾਲਾ ਮਾਮਲਾ ਸੀਗਾ, ਡੀ ਵਾਲੇ ਮਾਮਲੇ ਦੇ ਉੱਤੇ ਕੰਨੀ ਕਤਰਾਉਂਦੇ ਨਜ਼ਰ ਆਏ, ਭੱਜਦੇ ਨਜ਼ਰ ਆਏ, ਜਵਾਬ ਦੇਣ ਤੋਂ ਕਤਰਾਉਂਦੇ ਨਜ਼ਰ ਆਏ, ਬਹਾਨੇ ਲੱਭਦੇ ਨਜ਼ਰ ਆਏ, ਲੌਜਿਕ ਜਿਹੜੇ ਤਰੀਕੇ ਨਾਲ ਦੇ ਰਹੇ ਸੀ ਉਹ ਲੌਜਿਕ ਟਿਕ ਨਹੀਂ ਪਾ ਰਹੇ ਸੀ। ਇੱਕ ਲੌਜਿਕ ਇਹਨਾਂ ਦਾ ਠੋਸ ਵੀ ਸੀਗਾ, ਉਹਦੇ ਬਾਵਜੂਦ ਵੀ ਉਸਦੀ ਕਾਟ ਵੱਡੀ ਸੀ ਮੁਲਾਜ਼ਮਾਂ ਦੇ ਕੋਲ। ਇਹ ਕਹਿੰਦੇ ਵੀ ਸਾਡਾ ਜਿਹੜਾ DA ਦਾ ਮਾਮਲਾ ਹੈ ਕਿ ਸਾਡਾ ਅਸੀਂ 18% ਕਿਉਂ ਦਈਏ ਜਦੋਂ ਅਸੀਂ ਤਨਖਾਹ ਇਹਨਾਂ ਨੂੰ ਕੇਂਦਰ ਵਾਲੇ ਪੈਟਰਨ ਤੋਂ ਵੱਧ ਦੇ ਰਹੇ ਹਾਂ, ਤੇ ਜੇ ਤਨਖਾਹ ਇਹ ਪੰਜਾਬ ਪੈਟਰਨ ਤੇ ਲੈ ਰਹੇ ਨੇ ਤਾਂ DA ਵੀ ਪੰਜਾਬ ਪੈਟਰਨ ਤੇ ਲੈਣ। ਸਹੀ ਹੈ। ਤੇ ਜੇ DA ਕੇਂਦਰ ਵਾਲੇ ਪੈਟਰਨ ਤੇ ਲੈਣਾ ਹੈ ਤਾਂ ਤਨਖਾਹ ਵੀ ਸੈਂਟਰਲ ਪੈਟਰਨ ਤੇ ਲੈ ਲੈਣ। ਮਤਲਬ ਉਦਾਹਰਨ ਕੀ ਦਿੰਦੇ ਨੇ ਕਿ ਪੰਜਾਬ ਦੇ ਕਲਰਕ ਦੀ ਤਨਖਾਹ ਹੈਗੀ ਹੈ 54 ਤੋਂ 58,000। ਠੀਕ ਹੈ। ਤੇ ਉੱਥੇ ਵਾਲੇ ਦੀ ਹੈਗੀ ਹੈ 40,000 ਦੇ ਗੇਟ 'ਚ, ਸੈਂਟਰ ਵਾਲੇ ਦੀ। ਸੋ ਇਹਨਾਂ ਨੂੰ ਤਨਖਾਹ ਜੇ ਵੱਧ ਮਿਲ ਰਹੀ ਆ ਤਾਂ ਫਿਰ ਉਹਦੇ ਜੇ DA ਘੱਟ ਆ ਫਿਰ ਇਹਨਾਂ ਨੂੰ ਕੀ ਫਰਕ ਪੈਂਦਾ? ਕੁੱਲ ਮਿਲਾ ਕੇ ਤਾਂ ਵੀ ਸਾਡਾ ਵੱਧ ਹੈ। ਮੁਲਾਜ਼ਮ ਕਹਿੰਦੇ ਠੀਕ ਆ ਵੀ ਤੁਸੀਂ ਇਹ ਪੈਟਰਨ ਵਾਲਾ ਫਾਰਮੂਲਾ ਦਿੰਦੇ ਹੋ ਤੇ ਫਿਰ ਸਾਨੂੰ ਇੰਨਾ ਦੱਸ ਦਿਓ ਤੁਹਾਡੇ ਵੱਡੇ ਅਧਿਕਾਰੀ ਨੇ ਜਿਹੜੇ ਬਿਊਰੋਕਰੇਟਸ, IAS IPS, ਉਹਨਾਂ ਨੂੰ ਕਿਉਂ ਤੁਸੀਂ ਕੇਂਦਰ ਵਾਲਾ 18% DA ਦਿੱਤਾ? ਸਹੀ। ਸਾਡੇ ਨਾਲ ਵਿਤਕਰਾ ਕਿਉਂ ਹੈ? ਉਹਨਾਂ ਨੂੰ ਵੀ ਦੇ ਦਿਓ ਫਿਰ ਪੰਜਾਬ ਪੈਟਰਨ ਨਾਲ। ਸਹੀ ਹੈ, ਬਿਲਕੁਲ ਜੀ। ਉਹਨਾਂ ਨੂੰ ਤਾਂ ਪਹਿਲੇ ਦਿਨ ਤੋਂ ਲਾਗੂ ਹੋ ਜਾਂਦਾ ਤੇ ਸਾਡੀ ਵਾਰ ਨੂੰ ਅਸੀਂ ਕਚਹਿਰੀਆਂ 'ਚ ਧੱਕੇ ਖਾਂਦੇ ਫਿਰ ਰਹੇ ਹਾਂ। ਡਰਦੇ ਆ ਨਾ ਉਹਨਾਂ ਤੋਂ। ਸਾਰੇ ਲੌਜਿਕ ਇਹਨਾਂ ਦੇ ਇੱਥੇ ਮੁੱਕ ਜਾਂਦੇ ਨੇ। ਕਿਉਂ ਨਾਲ ਹੀ ਕਿਉਂ? ਸੋ ਇਸ ਲਈ ਉਹ ਝਟਕਿਆਂ ਦੇ ਬਾਵਜੂਦ ਵੀ ਅਜੇ ਵੀ ਕਮੇਟੀ ਬਣਾ ਦਿੰਦੇ ਆ ਜੀ, ਕਰ ਰਹੇ ਨੇ। ਅਸਲ 'ਚ ਹੁਣੇ ਸੁਪਰੀਮ ਕੋਰਟ ਭੱਜਣ ਨੂੰ ਫਿਰਦੇ ਨੇ। ਠੀਕ ਹੈ ਜੀ।
ਪਰ ਜਿਹੜਾ ਹੁਣ ਨਵਾਂ ਝਟਕਾ ਲੱਗਿਆ ਹੂੰ ਉਹ ਲੱਗਿਆ ਜੀ ਪ੍ਰਾਈਵੇਟ ਸਕੂਲਾਂ ਦੀ 5% ਫੀਸ ਵਾਧੇ ਵਾਲੀ ਪਿਛਲੇ 3 ਸਾਲ ਦਾ ਬਕਾਇਆ ਮਾਪਿਆਂ ਨੂੰ ਦਿਵਾਉਣ ਵਾਲਾ। ਠੀਕ ਹੈ ਜੀ। ਪ੍ਰਵੀਨ ਜੀ, ਜਦੋਂ ਇਹ ਫੈਸਲਾ ਕੀਤਾ ਸੀ ਪੰਜਾਬ ਸਰਕਾਰ ਨੇ ਕਿ ਪ੍ਰਾਈਵੇਟ ਸਕੂਲਾਂ ਨੇ ਜੇ 5% ਤੋਂ ਵੱਧ ਫੀਸ ਵਧਾਈ ਤਾਂ ਅਸੀਂ ਵਾਪਸ ਕਰਾਵਾਂਗੇ ਮਾਪਿਆਂ ਨੂੰ, ਤਾਂ ਆਪਾਂ ਉਹਦਾ ਸਵਾਗਤ ਕੀਤਾ ਸੀਗਾ, ਸਵਾਗਤਯੋਗ ਕਦਮ ਹੈ, ਜੀ ਇਹ ਬਿਲਕੁਲ ਸਹੀ ਕਾਰਵਾਈ ਹੈ। ਪਰ ਆਪਾਂ ਕਿੰਨੇ ਹੀ ਮਾਮਲਿਆਂ 'ਚ ਇਸ ਉੱਤੇ ਵੀ ਨੁਕਤਾਚੀਨੀ ਕੀਤੀ ਸੀ ਵੀ ਕਿ ਕਿਤੇ ਇਹ ਤਾਂ ਨਹੀਂਗਾ ਕਿ ਸਰਕਾਰ ਲੋਕਾਂ ਨੂੰ ਦਿਖਾਉਣ ਲਈ ਪ੍ਰਚਾਰ ਵੀ ਕਰ ਦਿੰਦੀ ਆ ਜੀ, ਫੈਸਲੇ ਵੀ ਲੈ ਲੈਂਦੀ ਆ, ਫਿਰ ਆਪਣੀ ਧਿਰ ਵੱਲੋਂ ਕਿਸੇ ਵੱਲੋਂ ਰਿਟ ਪਵਾ ਦਿਓ, ਪਟੀਸ਼ਨ ਪਵਾ ਦਿਓ, ਅਦਾਲਤ ਦੇ ਗੇਟ 'ਚ ਫੜਾ ਦਿਓ ਤੇ ਕੰਮ ਫਸ ਜਾਂਦਾ। ਕੀ ਹੁਣ ਇਹ ਉਹ ਮਾਮਲਾ ਜੀ, ਲੋਕਾਂ ਨੂੰ ਦੱਸਣ ਦੇ ਲਈ, ਪ੍ਰਚਾਰ ਕਰਨ ਦੇ ਲਈ ਇਹ ਵੱਡੀ ਗੱਲ ਜੀ ਜੀ ਕਿ ਦੇਖੋ ਜੀ ਪ੍ਰਾਈਵੇਟ ਸਕੂਲ ਲੁੱਟ ਕਰਦੇ ਨੇ। ਹੂੰ ਬਈ ਜੇ ਪ੍ਰਾਈਵੇਟ ਸਕੂਲ ਲੁੱਟ ਕਰਦੇ ਨੇ, ਤੁਸੀਂ ਉਹਦੇ ਬਦਲ ਦੇ ਵਿੱਚ ਜਿੰਨੇ ਬੱਚੇ ਪੰਜਾਬ 'ਚ ਹੈਗੇ ਉਹਨੇ ਸਕੂਲ ਦੇਤੇ ਸਰਕਾਰੀ। ਸਹੀ ਹੈ, ਕੰਪੀਟੀਸ਼ਨ ਹੈ ਤੁਹਾਡਾ। ਦੇਖੋ, ਜਾਂ ਤਾਂ ਪ੍ਰਾਈਵੇਟ ਸਕੂਲ ਦੇ ਵਿੱਚ ਪੈਸੇ ਦਾ ਧਨਾੜ ਬੰਦਾ ਜਾਂਦਾ ਜੀ ਕਿ ਵੀ ਮੈਨੂੰ ਕੋਈ ਪਰਵਾਹ ਨਹੀਂ, ਫਿਰ ਉੱਥੇ ਵੀ ਮੁਕਾਬਲਾ ਹੁੰਦਾ ਕਿ ਕਿਹੜੇ ਸਕੂਲ 'ਚ ਪੜ੍ਹ ਰਿਹਾ ਪ੍ਰਾਈਵੇਟ 'ਚ। 500 ਰੁਪਇਆ ਮਹੀਨਾ ਫੀਸ ਵਾਲਾ ਵੀ ਹੈਗਾ, 50,000 ਰੁਪਇਆ ਮਹੀਨਾ ਫੀਸ ਵਾਲਾ ਵੀ ਸਕੂਲ ਹੈਗਾ। ਬਿਲਕੁਲ ਜੀ। ਸੋ ਇਸ ਲਈ ਇਹ ਵੀ ਤੁਸੀਂ ਤੈਅ ਨਹੀਂ ਕਰ ਸਕਦੇ ਸਾਰੇ ਪ੍ਰਾਈਵੇਟ ਨੂੰ ਇੱਕ ਕੈਟਾਗਰੀ 'ਚ ਰੱਖ ਲਓਗੇ। ਜੀ ਜੀ। ਪਰ ਜੇ ਉਹ ਪੈਸੇ ਵਾਲਾ ਜਿੰਨੀ ਸਮਰੱਥਾ ਉਹਨੇ ਵਾਲੇ 'ਚੋਂ ਪੜ੍ਹਾ ਰਿਹਾ, ਦੂਸਰਾ ਜਾਂ ਲਾਈ ਲਾ ਕੇ ਜਾਂਦਾ ਇਕੱਲਾ, ਜੇ ਸਾਡੇ ਸਰੀਕੇ ਦਾ ਜਾਂਦਾ ਤਾਂ ਸਾਡਾ ਕਿਉਂ ਨਹੀਂ ਜਾਊਗਾ। ਸਹੀ ਹੈ। ਫਿਰ ਚਾਹੇ ਕਰਜ਼ਾ ਲੈ ਕੇ ਆੜਤੀਏ ਤੋਂ ਪੈਸੇ ਫੜ ਕੇ ਨਾ ਭੇਜਣਾ ਪਵੇ, ਤਾਂ ਵੀ ਟਾਈ ਲਾ ਕੇ ਸਵੇਰੇ 4 ਵਜੇ ਬੱਸ 'ਚ ਜਵਾਕ ਚੜਾਵਾਂਗੇ ਅਸੀਂ, ਹੈਨਾ। ਇੱਕ ਉਹ ਹੈ। ਤੀਜੀ ਤੇ ਉਹ ਹੈ ਕਿ ਜਿਹਦੇ ਕੋਲ ਮਜਬੂਰੀ ਹੈ ਕਿ ਸਰਕਾਰੀ ਸਕੂਲਾਂ ਦੇ ਤੱਕ ਉਹਦੀ ਪਹੁੰਚ ਹੀ ਨਹੀਂ ਹੋ ਪਾ ਰਹੀ, ਕਿਉਂਕਿ ਉੱਥੇ ਨਾ ਟੀਚਰ ਪੂਰੇ ਮਿਲਦੇ ਨੇ, ਨਾ ਪੜ੍ਹਾਈ ਦਾ ਪ੍ਰਬੰਧ ਪੂਰਾ ਮਿਲਦਾ, ਨਾ ਸਕੂਲ ਦੇ ਵਿੱਚ ਬੱਚਿਆਂ ਨੂੰ ਉਨੀ ਗਿਣਤੀ ਦੇ ਹਿਸਾਬ ਨਾਲ ਸਹੀ ਹੈ। ਇਸ ਲਈ ਮਜਬੂਰਨ ਕੋਈ ਨਾ ਕੋਈ, ਚਾਹੇ ਉੱਥੇ ਅਧਿਆਪਕ ਵੀ ਕਾਬਲ ਨਹੀਂ ਹੋਣ ਪੂਰੇ, ਉਹਨਾਂ ਦੀਆਂ ਡਿਗਰੀਆਂ ਵੀ ਪੂਰੀਆਂ ਹੋਣ, ਤਾਂ ਵੀ ਉੱਥੇ ਭੇਜ ਰਿਹਾ। ਸੋ ਇਹ ਸਾਰੇ ਵਰਤਾਰੇ ਨੇ। ਸਰਕਾਰ ਢਾਂਚਾ ਉਪਲਬਧ ਕਰਾਵੇ ਜੀ ਕਿ ਲੈ ਵੀ ਸਾਡੇ ਕੋਲ ਸਰਕਾਰੀ ਸਕੂਲਾਂ 'ਚ ਖੁਦ ਮੰਤਰੀ ਸਾਹਿਬ, ਸਿੱਖਿਆ ਮੰਤਰੀ ਸਾਹਿਬ ਦੱਸੀ ਜਾਂਦੇ ਨੇ ਕਿ ਅਸੀਂ ਸਿੱਖਿਆ 'ਚ ਨੰਬਰ 1 ਜੀ, ਉਹ ਸਾਡੇ ਮਾਸਟਰਾਂ ਦੀ ਇੰਨੀ ਕਮੀ ਹੈ ਜੀ, ਸਕੂਲਾਂ 'ਚ ਇੰਨੀਆਂ ਪੋਸਟਾਂ ਖਾਲੀ ਨੇ ਜੀ। ਫਿਰ ਇਹ ਕਿਹੜੀ ਸਿੱਖਿਆ ਕ੍ਰਾਂਤੀ ਹੈ ਤੇ ਕਿਹੜਾ ਨੰਬਰ 1 ਹੈ ਜੀ? ਅਧਿਆਪਕਾਂ ਤੋਂ ਬਿਨਾਂ ਸਕੂਲ ਕੀ, ਇਹ ਤਾਂ ਦੱਸੋ ਮੈਨੂੰ। ਸੋ ਇਸ ਲਈ ਤੁਸੀਂ ਜਾਂ ਤਾਂ 2 ਨਿਯਮ ਬਣਾਉਂਦੇ ਕਿ ਬਈ ਪੰਜਾਬ ਦੇ ਵਿੱਚ ਇੰਨੀ ਰੇਸ਼ੋ ਹੈ ਬੱਚਿਆਂ ਦੀ, 18 ਬੱਚਿਆਂ ਪਿੱਛੇ 1 ਅਧਿਆਪਕ, ਤੇ ਇੰਨੇ ਖੇਤਰ ਦੇ ਪਿੱਛੇ ਇੰਨੇ ਸਰਕਾਰੀ ਸਕੂਲ, ਆ ਲਓ ਜੀ ਪੜਾਓ ਸਰਕਾਰੀ ਦੇ ਵਿੱਚ। ਦੂਜਾ ਬਣਾ ਦਿਓ ਨਿਯਮ, ਫਿਰ ਤੁਸੀਂ ਵਿਦੇਸ਼ਾਂ 'ਚ ਭੇਜਦੇ ਹੋ ਸਰਵੇ ਕਰਨ, ਮਾਸਟਰਾਂ ਨੂੰ ਟ੍ਰੇਨਿੰਗ ਦੇਣ, ਕੈਂਪ ਦੇਣ, ਲਾ ਦਿਓ ਕਿ ਪਿੰਡਾਂ ਦੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਿਹੜਾ ਵੀ ਸਰਕਾਰੀ ਸਕੂਲ ਆਊਗਾ, ਹਰ ਬੰਦੇ ਨੂੰ ਉੱਥੇ ਦੇ ਸਕੂਲ 'ਚ ਪੜਾਉਣਾ ਪਊਗਾ, ਚਾਹੇ ਉਹ 'ਚ DC ਆ ਜਾਵੇ, ਚਾਹੇ ਥਾਣੇਦਾਰ ਆ ਜਾਵੇ, ਚਾਹੇ SSP ਆ ਜਾਵੇ, ਚਾਹੇ ਸਰਪੰਚ ਆ ਜਾਵੇ, ਉਹਦੇ ਨਿਆਣੇ, ਉਹਦੇ ਦੋਤੇ ਪੋਤੇ ਉੱਥੇ ਹੀ ਪੜਨਗੇ। ਫਿਰ ਜੀ 5 ਕਿਲੋਮੀਟਰ ਤੋਂ ਦੂਰ ਬੱਚਾ ਨਹੀਂ ਜਾਊਗਾ। ਕਰੋ ਨਾ ਉਹਦਾ ਪ੍ਰਬੰਧ। ਸੋ ਜਦੋਂ ਤੁਸੀਂ ਉਪਲਬਧਤਾ ਨਹੀਂ ਦੇ ਰਹੇ ਤਾਂ ਲੋਕ ਪ੍ਰਾਈਵੇਟ ਵੱਲ ਨੂੰ ਬੱਜੇ ਤੇ ਦੁਕਾਨਾਂ ਵੱਡੀਆਂ ਬਣ ਗਈਆਂ। ਹੁਣ ਉਹ ਵੱਡੀਆਂ ਦੁਕਾਨਾਂ ਕਿਹਦੀਆਂ ਨੇ? ਕਾਰਪੋਰੇਟ ਘਰਾਣਿਆਂ ਦੀਆਂ, ਕਾਰੋਬਾਰੀਆਂ ਦੀਆਂ। ਉਹ ਕਾਰੋਬਾਰੀ ਜਿਨ੍ਹਾਂ ਦੀ ਜਾਂ ਤਾਂ MLA ਮੰਤਰੀਆਂ ਨਾਲ ਉੱਠਣੀ ਬੈਠਣੀ ਆ ਜਾਂ ਹਿੱਸੇਦਾਰੀ ਹੈ। ਸਹੀ ਹੈ। ਤੇ ਜੇ ਤੁਹਾਡੇ ਹੀ ਸਕੂਲ ਨੇ, ਫਿਰ ਤੁਸੀਂ ਆਪਣੇ ਸਕੂਲਾਂ ਤੋਂ ਫੀਸਾਂ ਵਾਪਸ ਕਿਉਂ ਕਰਾਓਗੇ? ਹਾਂ, ਪ੍ਰਚਾਰ ਦੇ ਲਈ ਵਧੀਆ, ਕਿੰਨੇ ਕੁ ਮਾਪਿਆਂ ਨੂੰ ਫਾਇਦਾ ਹੋਣਾ, ਕਿੰਨੇ ਕੁ ਨੂੰ ਨਹੀਂ, ਇਹ ਵੱਡੀ ਗੱਲ ਨਹੀਂ ਹੈਗੀ। ਵੱਡੀ ਗੱਲ ਇਹ ਹੈ ਕਿ ਤੁਸੀਂ ਉਹਦੇ ਬੋਰਡ ਬੈਨਰ ਕਿੰਨੇ ਲਾ ਕੇ ਪ੍ਰਚਾਰ ਕਰਨਾ ਕਿ ਲਓ ਜੀ ਪਿਛਲੇ 3 ਸਾਲਾਂ ਦਾ ਅਸੀਂ ਮਾਪਿਆਂ ਨੂੰ ਪੈਸੇ ਵਾਪਸ ਕਰਾਤੇ। ਵਾਪਸ ਚਾਹੇ 1000 ਬੰਦੇ ਨੂੰ ਹੋਣ, ਚਾਹੇ 500 ਬੰਦੇ ਨੂੰ ਹੋਣ, ਪ੍ਰਚਾਰ ਦੇ ਲਈ ਪੂਰੇ ਪੰਜਾਬ 'ਚ ਹੈਗਾ ਤੁਹਾਡੇ ਕੋਲ ਟੰਡੂ ਰਾਬਟਨ ਜੀ। ਹਾਂ, ਦਿੱਲੀ ਦੇ ਵਿੱਚ ਇਹ ਫਾਰਮੂਲਾ ਅਪਣਾਇਆ ਸੀ, ਕੁਝ ਨੂੰ ਪੈਸੇ ਵਾਪਸ ਆਏ ਸੀ, ਇੱਥੇ ਲਿਆਂਦਾ ਤੁਸੀਂ। ਹੁਣ ਇੱਥੇ ਤੁਸੀਂ ਆਰਡੀਨੈਂਸ ਜਾਰੀ ਕਰ ਰਹੇ ਹੋ, ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੇ ਹੋ, ਤੇ ਇੱਕ ਤੇ ਅਦਾਲਤ ਚਲੀ ਗਈ ਪ੍ਰਾਈਵੇਟ ਵਾਲੇ ਖੇਤਰ ਤੋਂ ਕਿ ਨਹੀਂ ਜੀ ਸਾਡੇ ਨਾਲ ਧੱਕਾ, ਸਰਕਾਰ ਨੇ ਲਾਗੂ ਕਰਨਾ ਹੈ, ਨਵੇਂ ਤੋਂ ਕਰੇ, ਪਿਛਲੇ ਤੋਂ ਕਿਵੇਂ ਲਾਗੂ ਕਰ ਸਕਦੀ ਹੈ? ਫਿਰ ਇਹ ਚੋਰ ਮੋਰੀ ਛੱਡੀ ਸੀ ਬਿਲਕੁਲ ਜੀ, ਕਿ ਜੀ ਪਿੱਛੇ ਤੋਂ ਨਹੀਂ ਜਾਂਦਾ। ਤੁਸੀਂ ਕਹਿੰਦੇ ਕਿ ਹੁਣ ਤੋਂ ਨਹੀਂ ਕੋਈ ਲਊਗਾ, ਕਰ ਦੋ ਪਰਮਾਨੈਂਟ, ਲਿਆਓ ਕੈਬਨਿਟ 'ਚ ਲਿਆਓ, ਵਿਧਾਨ ਸਭਾ ਸੈਸ਼ਨ ਚੱਲਦਾ ਹੁਣੇ, ਲਾਉਂਗੇ, ਉਹ ਦੇਖਦੇ ਆ ਫਿਰ ਰਾਜਪਾਲ ਲਾਉਂਦਾ ਕਿ ਨਹੀਂ ਲਾਉਂਦਾ। ਸਹੀ ਹੈ। ਔਰ ਵਿਰੋਧੀ ਧਿਰ ਕਿਹੜੀ ਦੇ ਉਲਟ ਖੜਦੀ ਹੈ ਦੱਸੇ ਮੈਨੂੰ, ਤੇ ਲਿਆਓ ਨਾ ਕਿ ਹਾਂ ਅਸੀਂ ਕਾਨੂੰਨ ਬਣਾਉਣੇ ਆ ਜੀ, ਕੋਈ ਵੀ ਪ੍ਰਾਈਵੇਟ ਸਕੂਲ ਚਾਹੇ ਉਹ ਛੋਟਾ ਹੈ, ਚਾਹੇ ਬੜਾ, ਚਾਹੇ ਬੜੇ ਤੋਂ ਬੜਾ ਜੀ, ਹਰ ਸਾਲ 5% ਤੋਂ ਵੱਧ ਕਿਸੇ ਵੀ ਰੂਪ 'ਚ, ਫੰਡ ਦੇ ਰੂਪ 'ਚ, ਫੀਸ ਦੇ ਰੂਪ 'ਚ ਕੁਝ ਨਹੀਂ ਵਾਧਾ ਕਰ ਸਕਦਾ। ਤੇ ਉਹਦਾ ਕੋਈ ਪੈਮਾਨਾ ਤਾਂ ਤੈਅ ਕਰੋ। ਤੁਹਾਤੋਂ ਤਾਂ ਅਜੇ ਤੱਕ ਬੱਸ ਅੱਡਿਆਂ ਦੇ ਉੱਤੇ ਸਮੋਸੇ ਵੇਚਣ ਵਾਲੇ, ਭਟੂਰੇ ਵੇਚਣ ਵਾਲੇ ਨਹੀਂ ਸੈੱਟ ਹੁੰਦੇ। ਸਹੀ ਹੈ ਜੀ। ਉਹ 20 ਰੁਪਈਆਂ ਦੀ ਪਲੇਟ ਕਹਿ ਕੇ 200 ਮੰਗ ਲੈਂਦੇ, ਬਾਅਦ 'ਚ ਉੱਥੇ ਰੋਜ਼ ਲੜਾਈਆਂ ਹੁੰਦੀਆਂ ਬੱਸ ਅੱਡਿਆਂ ਤੇ। ਹੁੰਦੀਆਂ। ਸੋ ਤਾਂ ਉਹ ਨਹੀਂ ਅਜੇ ਤੱਕ ਸੈੱਟ ਆਏ।
ਢਾਬਿਆਂ ਵਾਲੇ, ਦੁਕਾਨਾਂ ਵਾਲੇ, ਫੜੀਆਂ ਵਾਲੇ, ਤੇ ਤੁਸੀਂ ਸਕੂਲਾਂ ਨੂੰ ਸੈੱਟ ਕਰ ਲਓਗੇ। ਇਹਦਾ ਮਤਲਬ ਇਹ ਖੇਲ ਹੈ, ਲੋਕਾਂ ਨੂੰ ਦਿਖਾਉਣ ਨੂੰ ਅਸੀਂ ਕੀਤਾ ਸੀ, ਪਰ ਫੰਡ ਲੈਣ ਦੇ ਲਈ ਉਹਨਾਂ ਨੂੰ ਰਾਹਤ ਦੇਤੀ, ਕਿਉਂਕਿ ਮੁਰੇ ਚੋਣਾਂ ਆ ਰਹੀਆਂ, ਇਹਨਾਂ ਹੀ ਘਰਾਣਿਆਂ ਤੋਂ ਫੰਡ ਲੈਣੇ ਆ। ਮੈਂ ਜਿਸ ਦਿਨ ਆਪਾਂ ਖਬਰ ਕੀਤੀ ਸੀ ਉਸ ਦਿਨ ਹੀ ਕਿਹਾ ਸੀਗਾ ਕਿ ਮੁੱਖ ਮੰਤਰੀ ਸਾਹਿਬ ਇਸ ਮਸਲੇ ਤੋਂ ਪੁੱਠੇ ਪੈਰੀ ਮੁੜਨਗੇ। ਯੂ ਟਰਨ ਤਾਂ ਆਪਾਂ ਕਿੰਨੇ ਹੀ ਗਿਣਤੇ ਨਾ ਸਰਕਾਰ ਦੇ, ਜਿਉਂ ਸਰਕਾਰ ਹੋਣ ਦੇ ਵਿੱਚ ਆਈ, ਹੁਣ ਤਾਂ ਅਖੀਰਲਾ ਮੌਨਸੂਨ ਇਜਲਾਸ ਚੱਲ ਰਿਹਾ, ਇਸ ਤੋਂ ਬਾਅਦ ਤਾਂ ਹੋਣਾ ਹੀ ਨਹੀਂਗਾ ਕੋਈ। ਕਿੰਨੇ ਯੂ ਟਰਨ ਆਪਾਂ ਗਿਣੇ ਆ ਸਰਕਾਰ ਦੇ। ਅਗਲੀ ਗੱਲ ਕਰੀਏ, ਜਿਹੜਾ E20 ਦਾ ਮਾਮਲਾ ਹੈ, ਇਸ ਮਾਮਲੇ ਨੂੰ ਪਹਿਲਾਂ ਕੇਂਦਰ ਸਰਕਾਰ ਅਣਦੇਖਿਆ ਕਰ ਰਹੀ ਸੀ, ਪਰ ਹੁਣ ਖਾਸੇ ਕੇਸ ਆਏ ਨੇ। ਹੁਣ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਇਹਦਾ ਜਿਹੜਾ ਮਸਲਾ ਉਹ ਗੂੰਜ ਰਿਹਾ ਜੀ। ਦੇਖੋ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਜੀ, ਠੀਕ ਹੈ। ਇਹ ਮਾਨਸੂਨ ਸੈਸ਼ਨ ਦੇ ਹਵਾਲੇ ਨਾਲ ਚੋਣ ਤੋਂ ਪਹਿਲਾਂ ਆਖਰੀ ਸੈਸ਼ਨ ਹੈ, ਪਰ ਇਹ ਸਰਕਾਰ ਦਾ ਯਕੀਨ ਨਹੀਂ 1 ਦਿਨ ਦਾ 2 ਦਿਨ ਦਾ ਕਦੇ ਵੀ ਲਿਆ ਸਕਦੀ ਹੈ ਕੁਝ ਵੀ। ਹਾਂਜੀ ਹਾਂਜੀ, ਹੈ ਨਾ, ਕਿਉਂਕਿ ਅਜੇ ਜਗਤ ਜੋ ਸ਼੍ਰੀ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਾਲੇ ਮਾਮਲੇ 'ਚ ਫਸੇ ਹੋਏ ਨੇ। ਉਹਦੇ ਲਈ ਵੀ ਉਹਦੇ ਮਹੀਨੇ 2 ਮਹੀਨੇ ਤੱਕ ਲਿਆਉਣਾ ਪਿਆ, ਤੇ ਚੋਣ ਜਾਬਤਾ ਨਹੀਂ ਲੱਗਦਾ ਤਾਂ ਲਿਆਉਣਾ ਪੈ ਸਕਦਾ ਇਹਨਾਂ ਨੂੰ ਦੁਬਾਰਾ। ਜੀ ਜੀ। ਪਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਮੁੱਚੇ ਜਿੰਨੇ ਪੰਜਾਬ ਨਾਲ ਸੰਬੰਧਿਤ ਮਸਲੇ ਨੇ, ਮੁੱਦੇ ਨੇ, ਉਹਨਾਂ ਨੂੰ ਤਾਂ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੰਦੇ। ਉਹਨਾਂ ਮੁੱਦਿਆਂ ਤਾਂ ਕਹਿੰਦੇ ਨੇ ਬਾਹਰ ਗੇਟ ਤੇ ਹੀ ਰੋਕ ਲਓ, ਬੈਰੀਗੇਟ ਲਾ ਦਿਓ ਇਹਨਾਂ ਮੁੱਦਿਆਂ ਨੂੰ। ਜਿਹੜੇ ਦੇਸ਼ ਦੁਨੀਆ ਦੇ ਮੁੱਦੇ ਨੇ ਉਹਦੇ ਤੇ ਅਸੀਂ ਚਰਚਾ ਵੀ ਕਰਾਂਗੇ ਜੀ, ਉਹਦੇ ਤੇ ਮਤੇ ਵੀ ਲਿਆਵਾਂਗੇ। ਧੰਨਵਾਦ ਤੁਹਾਡਾ ਜੀ, ਤੁਸੀਂ ਮਤਾ ਲਿਆਂਦਾ ਦਿੱਲੀ ਵਾਲੇ ਜਵਾਕਾਂ ਦੇ ਤੇ ਤਸ਼ੱਦਦ ਦਾ, ਪੁਲਿਸ ਦੀ ਕੁੱਟਮਾਰ ਦਾ। ਵੀ ਆਪਣੇ ਵਾਲਿਆਂ ਤੇ ਕਿਉਂ ਨਹੀਂ ਲਿਆ ਹੁੰਦਾ ਮਤਾ? ਇੱਥੇ ਕਿਉਂ ਨਹੀਂ ਆਪਣੇ ਬਾਰੇ ਚਰਚਾ ਕਿਉਂ ਨਹੀਂ ਹੁੰਦੀ ਜੀ? ਸਹੀ ਹੈ। ਤੁਸੀਂ ਇਹ ਦੇਖੋ ਕਿ ਕਹਿੰਦੇ ਜੀ ਸਿੱਖਿਆ ਮੰਤਰੀ ਦਾ ਅਸਤੀਫਾ ਕਰਾਤਾ ਨਾ ਜੈਨ ਜੀ ਨੇ, ਅਗਲਿਆਂ ਨੇ ਕਰਾਤਾ ਜਾਂ ਕਰ ਲਿਆ ਜਾਂ ਦੇਤਾ। ਕੋਈ ਤੁਹਾਡਾ ਮੰਤਰੀ ਤਾਂ ਅੰਦਰ ਬੈਠਾ, ਤੋਂ ਅਜੇ ਵੀ ਮੰਤਰੀ ਦੀ ਫੱਟੀ ਲਾਈ ਉਹਦੇ ਮੂਹਰੇ ਤੁਸੀਂ। ਸਹੀ ਹੈ, ਸਹੀ ਹੈ, ਬਿਲਕੁਲ। ਤੁਸੀਂ ਤਾਂ ਸੰਜੀਵ ਅਰੋੜੇ ਨੂੰ ਇਹ ਵੀ ਨਹੀਂ ਕਿਹਾ ਕਿ ਜਿੰਨੀ ਦੇਰ ਤੂੰ ਅੰਦਰ ਆ ਉਨੀ ਦੇਰ ਤਾਂ ਫੱਟਾ ਲਾ ਦੇ ਮੰਤਰੀ ਦਾ। ਨਹੀਂ ਕਿਹਾ ਨਾ, ਉਹਨੇ ਅਸਤੀਫਾ ਦਿੱਤਾ ਤੇ ਨਾ ਤੁਸੀਂ ਉਹਨੂੰ ਬਾਹਰ ਕੀਤਾ। ਤੁਸੀਂ ਦੱਸ ਦਿਓ ਕਿੰਨੇ ਕਵਰ ਜੀ। ਤੁਸੀਂ ਮੌਜੂਦਾ ਸਿੱਖਿਆ ਮੰਤਰੀ ਜਾਂ ਸਿਹਤ ਮੰਤਰੀ ਵਾਲੇ ਮਾਮਲੇ 'ਚ ਤਾਂ ਕੀ ਪੁੱਛਣਾ ਪੇਪਰ ਲੀਕ ਵਾਲੇ 'ਚ? ਤੁਹਾਡਾ ਜਿਹੜਾ ਫਸ ਗਿਆ, ਤੁਸੀਂ ਕਹੋਗੇ ਜਦੋਂ ਤੱਕ ਬੇਦਾਗ ਹੋ ਗਈ ਨਹੀਂ ਤਦ ਤੱਕ ਸਾਡੀ ਕੈਬਨਿਟ 'ਚ ਨਹੀਂ ਬਈ। ਇਹ ਹੈ ਕੱਟੜ ਇਮਾਨਦਾਰੀ। ਮਤਲਬ ਚੱਲ ਰਿਹਾ ਪਰ ਧੱਕਾ। ਅਗਲੇ ਕਹਿੰਦੇ ਅਸੀਂ ਵਿਰੋਧੀਆਂ ਨੂੰ ਬੋਲਣ ਨਹੀਂ ਦੇਣਾ, ਤੇ ਵਿਰੋਧੀ ਬੋਲਣਾ ਵੀ ਨਹੀਂ ਚਾਹੁੰਦੇ, ਉਹ ਆਪਣੀ ਚਮੜੀ ਵਿਚਾਉਂਦੇ ਫਿਰੀ ਜਾਂਦੇ ਨੇ। ਕਾਲਾ ਪਰਨਾ ਪਾ ਕੇ ਵਿਧਾਨ ਸਭਾ ਚ ਆਉਣ ਨਾਲ ਰੋਸ ਪ੍ਰਗਟਾਵੇ ਨਹੀਂ ਹੁੰਦੇ। ਸਹੀ ਆ। ਤੁਹਾਡੇ ਕੋਲ ਦਲੀਲਾਂ ਤਾਂ ਹੈ ਹੀ ਨਹੀਂ, ਤਾਂ ਹੀ ਤੁਸੀਂ 4 ਨਾਰੇ ਮਾਰ ਕੇ ਭੱਜ ਜਾਂਦੇ ਹੋ। ਘੇਰੋ ਨਾ ਅੰਦਰ ਬੈਠ ਕੇ ਫਿਰ। ਜੇ ਤੁਹਾਡੇ ਕੋਲ ਦਲੀਲਾਂ ਤਾਂ ਹੈਗੇ ਨੇ ਤਾਂ ਤੁਸੀਂ 20 ਜਣੇ ਭਾਰੂ ਪਾਓ, ਉਹਨਾਂ ਦੇ ਪੱਲੇ ਤਾਂ ਕੁਛ ਨਹੀਂ, ਉਹਨਾਂ ਦੇ ਆਪਣੇ ਐਮਐਲਏ ਉਹਨਾਂ ਨੂੰ ਸਵਾਲ ਪੁੱਛੀ ਜਾਂਦੇ ਨੇ। ਇਹ ਸਾਰੀ ਸਥਿਤੀ ਦੇ ਵਿੱਚ 2 ਦਿਨ 2 ਮਤੇ ਲਿਆਂਦੇ। ਪਹਿਲੇ ਦਿਨ ਜੰਤਰ ਮੰਤਰ ਵਾਲੇ ਮਾਮਲੇ ਤੇ ਪੁਲਿਸ ਵਾਲੇ ਮਾਮਲੇ ਦੇ ਉੱਤੇ ਲਿਆ ਕੇ ਮਤਾ ਚਰਚਾ ਕਰਕੇ ਹੋ ਗਏ ਜੀ। ਦੂਆ ਦਿਨ ਅੱਲਾਹ ਜੀ E20 ਦੇ ਉੱਤੇ ਜੀ ਅਸੀਂ ਮਤਾ ਲੈਂਦਾ। ਹੁਣ ਇਹ ਸੇਮ ਡਰਾਮਾ ਸੀ ਕਿ E20 ਤੇ ਅਸੀਂ ਪੰਜਾਬ 'ਚ ਚਰਚਾ ਕਰ ਰਹੇ ਹੋਵਾਂਗੇ, ਉਧਰ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਮੋਦੀ ਦੇ ਘਰ ਵੱਲ ਨੂੰ ਪ੍ਰਦਰਸ਼ਨ ਕਰ ਰਹੇ ਹੋਣਗੇ। ਠੀਕ ਹੈ। ਇੱਕ ਤਾਂ ਮਤਲਬ ਕਿ ਕੇਜਰੀਵਾਲ ਨੂੰ ਇਹ ਲੱਗਦਾ ਕਿ ਰਾਹੁਲ ਗਾਂਧੀ ਤਾਂ ਨਹੀਂ ਕਿਤੇ ਬੜਾ ਹੋ ਗਿਆ ਦਿੱਲੀ ਦੇ ਵਿੱਚ, ਉਹਦੇ ਘਰ ਮੂਹਰੇ ਬੈਠ ਕੇ ਮੈਨੂੰ ਇਹ ਲੋਕ ਪਛਾਣਨੋਂ ਹਟ ਜਾਣ, ਮੈਂ ਵੀ ਜਾਵਾਂ, ਮੈਂ ਮੋਦੀ ਦੇ ਘਰ ਮੂਹਰੇ ਧਰਨਾ ਲਾਉਂਗਾ। ਦੂਜਾ, ਉਹਨੂੰ ਇਹ ਵੀ ਲੱਗਿਆ ਕਿ ਜੰਤਰ ਮੰਤਰ ਦਾ ਜਿਹੜਾ ਪ੍ਰਦਰਸ਼ਨ ਸੀ ਕਾਂਗਰਸ ਜਨਤਾ ਪਾਰਟੀ ਦਾ, ਉਹਦੇ ਵਿੱਚ ਅਸੀਂ ਗਏ ਜ਼ਰੂਰ, ਸਾਨੂੰ ਸਟੇਜ ਮਾਈਕ ਮਾੜਾ ਮੋਟਾ ਮਿਲਿਆ ਜ਼ਰੂਰ, ਪਰ ਤਾਂ ਵੀ ਸਾਡੀ ਦਿੱਲੀ 'ਚ ਉਹ ਪੈਂਠ ਨਹੀਂ ਬੜੀ ਜਿਹੜੀ ਸਾਨੂੰ ਉਮੀਦ ਸੀ ਕਿ ਇਸ ਅੰਦੋਲਨ 'ਚ ਸਾਡੀ ਫੇਰ ਪੈਂਠ ਬਣ ਜੂਗੀ। ਤੀਜਾ, ਉਹ ਡਰ ਲੱਗੀ ਜਾਂਦੇ ਕਿ ਕਿਤੇ ਰੇਖਾ ਗੁਪਤਾ ਤੋਂ ਜਿਹੜੇ ਲੋਕ ਨਾਰਾਜ਼ ਤੇ ਨਿਰਾਸ਼ ਨੇ ਉਹ ਕਾਂਗਰਸ ਜਾਂ ਕਾਂਗਰਸ ਜਨਤਾ ਪਾਰਟੀ ਵਾਲੇ ਪਾਸੇ ਨੂੰ ਚੱਲ ਜਾਣ, ਇਸ ਲਈ ਅਸੀਂ ਦਿਖੀਏ ਦੁਬਾਰਾ ਜੀ। ਦਿੱਲੀ 'ਚ ਆਪਣੀ ਥਾਂ ਲੱਭਦੇ ਹੋਏ E20 ਦਾ ਵਿਰੋਧ ਕਰ ਰਹੇ ਨੇ, ਕਿਉਂਕਿ ਸਿੱਧੇ ਲੋਕਾਂ ਨਾਲ ਜੁੜਿਆ ਮਾਮਲਾ। ਸਹੀ ਹੈ। ਸੋ ਕੇਂਦਰ ਸਰਕਾਰ ਇਸ ਮਸਲੇ ਤੇ ਵੀ ਅੜੀ ਤੇ ਹੈ। ਇਹ ਅੜੀ ਕੀ ਮਜਬੂਰੀ ਹੈ ਕਿ ਕਾਰਪੋਰੇਟ ਘਰਾਣਿਆਂ ਤੋਂ ਪਹਿਲਾਂ ਸੇਵਾ ਪਾਣੀ ਕਰਾ ਲਿਆ ਹੁੰਦਾ ਤੇ ਬਾਅਦ ਚੋਂ ਜਦੋਂ ਪੰਗਾ ਪੈਂਦਾ ਫਿਰ ਪਿੱਛੇ ਹਟਣਾ। 3 ਖੇਤੀ ਉਹਨਾਂ ਦੇ ਮਾਮਲੇ 'ਚ ਵੀ ਇਹੀ ਸੀ ਨਾ, ਉਹ ਵਾਪਸ ਹੋ ਕੇ ਵੀ ਅਗਲਾ ਸਿੱਲੋ ਜਿੱਦਾਂ ਚੱਲੀ ਜਾਂਦੇ ਨੇ ਨਾ, ਕਿਉਂਕਿ ਪੈਸਾ ਲੱਗਿਆ ਹੋਇਆ ਸੀ ਉਹਨਾਂ ਦਾ। ਸਹੀ ਹੈ। ਸੋ ਇਸ ਲਈ ਫਿਰ ਇੱਥੇ ਵੀ ਸਾਰਾ ਮਸ਼ੀਨਰੀ ਫਿੱਟ ਹੋ ਗਈ, ਵੀ ਸਾਰਾ ਕੁਝ ਫਿੱਟ ਹੋ ਗਿਆ। ਇਹ ਤਾਂ 100% ਵਾਲੀ ਸਕੀਮ ਬਣਾਈ ਬੈਠੇ ਨੇ, ਆਪਾਂ ਵਿਰੋਧ 20 ਤੇ ਵੀ ਕਰੀ ਜਾਂਦੇ ਆ ਜੀ। ਤੇ ਇਹ ਸਭ ਦੇ ਵਿੱਚ ਫਿਰ ਕੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮਤਾ ਲਿਆਂਦਾ ਜੀ, ਪਾਸ ਵੀ ਹੋ ਗਿਆ। ਮੁੱਖ ਮੰਤਰੀ ਸਾਹਿਬ ਬੜਾ ਠੀਕ ਹੈ, ਉਹਨਾਂ ਦਾ ਲੌਜਿਕ ਸੀਗਾ, ਉਹਦਾ ਵਿਗਿਆਨੀ ਤੇ E20 ਦੇ ਸਮਰਥਕ ਜਵਾਬ ਦੇਣਾ। ਉਹ ਕਹਿੰਦੇ ਵੀ ਜੇ ਕਿਸੇ ਨਾਲ ਲੜਾਈ ਝਗੜਾ ਦੁਸ਼ਮਣੀ ਹੋ ਜਾਵੇ ਤਾਂ ਕਹਿੰਦੇ ਸੀ ਉਹਦੇ ਮੋਟਰਸਾਈਕਲ ਦੇ ਵਿੱਚ, ਉਹਦੇ ਸਕੂਟਰ 'ਚ, ਉਹਦੇ ਟਰੈਕਟਰ 'ਚ, ਉਹਦੀ ਕਾਰ ਦੇ ਵਿੱਚ ਬਾਈ ਤੇਲ ਵਾਲੀ ਟੈਂਕੀ ਦੇ ਵਿੱਚ ਨਾ ਚੀਨੀ ਸਿੱਟਿਓ। ਤੇ ਕਹਿੰਦੇ ਉਹਦਾ ਮਤਲਬ ਹੁੰਦਾ ਸੀ ਕਿ ਇੰਜਣ ਜਾਮ। ਤੇ ਫਿਰ ਇਹ ਹੁਣ ਚੀਨੀ ਦਾ ਹੀ ਪਦਾਰਥ ਹੈ, ਕਹਿੰਦੇ ਚੀਨੀ ਨਾਲ ਸੰਬੰਧਿਤ ਪਦਾਰਥ ਹੈ ਜਿਹੜਾ ਤੁਸੀਂ ਗੰਨੇ ਵਾਲੇ ਦਾ ਬਣਾ ਕੇ ਪਾ ਰਹੇ ਹੋ, ਫਿਰ ਇਹਦੇ ਨਾਲ ਜਾਮ ਨਹੀਂ ਹੋਣਗੇ ਤਾਂ ਕਿਉਂ ਨਹੀਂ ਹੋਣਗੇ? ਇਹ ਲੌਜਿਕ ਸਮਝਾਓ ਮੈਨੂੰ ਕੀ ਹੈ। ਸਹੀ। ਸੋ ਚਲੋ ਚਰਚਾ ਹੋਗੀ, ਪਰ ਮੇਰਾ ਸਵਾਲ ਇਹ ਤੋਂ ਉਹ ਹੈ ਕਿ ਇਹ ਮਤੇ ਠੀਕ ਹੈ ਤੁਸੀਂ ਲਿਆਂਦੇ,
2 ਮਤਿਆਂ ਤੇ ਚਰਚਾ ਵੀ ਕਰ ਲਈ, ਪਰ ਕੀ 2 ਦਿਨ ਪੂਰੇ ਇਹਨਾਂ ਤੇ ਲਾਉਣ ਦੀ ਬਜਾਏ ਤੁਸੀਂ ਪੰਜਾਬ ਦੇ ਕਿਸੇ ਮੁੱਦੇ ਤੇ ਲਾਏ? ਨਾ ਨਾ ਤੁਸੀਂ ਆਪਣੇ ਪੇਪਰ ਲੀਕ ਵਾਲੇ ਮਸਲੇ ਤੇ ਚਰਚਾ ਕਿਉਂ ਨਹੀਂ ਕਰਦੇ? ਜੀ ਤੁਸੀਂ ਨਹੀਂ ਹਟਾਉਣਾ, ਸਿੱਖਿਆ ਮੰਤਰੀ ਨਾ ਹਟਾਓ, ਉਹਨੂੰ ਰੋਕਣ ਦੇ ਲਈ ਤਾਂ ਕੁਝ ਕਹੋ। ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਦੇਖ ਲਓ ਜੀ, ਨਰਿੰਦਰ ਮੋਦੀ ਜੀ ਨੇ ਕਿਹਾ ਕਿ ਅਸੀਂ ਫਾਸਟ ਟਰੈਕ ਰਾਹੀਂ ਫੈਸਲਾ ਕਰਾਂਗੇ ਜੀ। ਕਹਿੰਦੇ ਇਹਦਾ ਮਤਲਬ ਇਹ ਕਹਿ ਰਹੇ ਸੀ ਕਿ ਅਸੀਂ ਪੇਪਰ ਲੀਕ ਨਹੀਂ ਰੋਕਾਂਗੇ, ਪੇਪਰ ਲੀਕ ਹੋ ਜਾਏਗਾ ਉਹ ਫਾਸਟ ਟਰੈਕ ਰਾਹੀਂ ਫੈਸਲਾ ਕਰ ਲਾਂਗੇ। ਉਹ ਤੁਸੀਂ ਤਾਂ ਫਾਸਟ ਟਰੈਕ ਵੀ ਨਹੀਂ ਬਣਾ ਰਹੇ ਪੇਪਰ ਲੀਕ ਤੇ, ਨਾ ਨਾ, ਤੇ ਤੁਸੀਂ ਕਿੱਥੇ ਹੋ ਜੀ? ਸੋ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜੋ ਸਥਿਤੀ ਹੈ ਉਹਦੇ ਤੇ ਤੁਸੀਂ ਕਿੱਥੇ ਹੋ? ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ, ਰੋਡਵੇਜ਼ ਵਾਲੇ, ਸਫਾਈ ਕਰਮਚਾਰੀ, ਬਿਜਲੀ ਮੁਲਾਜ਼ਮ, ਮਨਰੇਗਾ ਵਾਲੇ, ਆ ਜਵਾਕ, ਕੱਚੇ ਮੁਲਾਜ਼ਮ, ਪੱਕੇ ਮੁਲਾਜ਼ਮ, ਆ ਡੀ ਵਾਲਾ ਸਵਾਲ, ਕਿਸਾਨ ਮਜ਼ਦੂਰ, ਕਿਸੇ ਮਸਲੇ ਤੇ ਤਾਂ ਜਵਾਬ ਦੇ ਦਿਓ। ਪੈਸਾ ਪੰਜਾਬ ਦਾ, ਸਮਾਂ ਪੰਜਾਬ ਦਾ, ਚੁਣੇ ਨੁਮਾਇੰਦੇ ਪੰਜਾਬ ਲਈ, ਉਹਦੇ ਤੇ ਗੱਲ ਨਹੀਂ ਕਰਨੀ। ਸੋ ਇਹ ਇਸ ਮਹਿਜ ਸਮਾਂ ਤੇ ਪੈਸਾ ਬਰਬਾਦੀ ਸਰਕਾਰ ਕਰਦੀ ਆ ਰਹੀ ਆ, ਔਰ ਕਰਜ਼ੇ ਦੀ ਫੰਡ ਲਗਾਤਾਰ ਵੱਧਦੀ ਜਾ ਰਹੀ ਹੈ। ਆਰਥਿਕ ਤੌਰ ਦੇ ਉੱਤੇ ਵੀ ਚਿੰਤਨ ਕਰਨ ਲਈ ਤਿਆਰ ਨਹੀਂ, ਸੱਤਾਧਾਰੀ ਧਿਰ ਜਵਾਬ ਦੇਣ ਲਈ ਤਿਆਰ ਨਹੀਂ, ਸਹੀ, ਤੇ ਵਿਰੋਧੀ ਧਿਰ ਦੇ ਵਿੱਚ ਸਵਾਲ ਕਰਨ ਦਾ ਤੇ ਸਵਾਲ ਪੁੱਛਣ ਦੀ ਸਮਝ ਤੇ ਸ਼ਕਤੀ ਖਤਮ ਹੈ। ਸਹੀ ਗੱਲ, ਬਿਲਕੁਲ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਕਿਸਾਨ ਅੰਦੋਲਨਾਂ ਦੀ, ਕਹਿੰਦੇ ਹੁਣ ਇੱਕ ਨਹੀਂ ਬਲਕਿ 2 ਕਿਸਾਨ ਅੰਦੋਲਨਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ। ਬਿਲਕੁਲ ਜੀ, ਐਸਕੇਐਮ ਨੇ ਤਿਆਰੀ ਕੀਤੀ ਹੈ। ਇੱਕ ਤਾਂ ਰਾਸ਼ਟਰੀ ਪੱਧਰ ਦੇ ਉੱਤੇ ਕਿਸਾਨ ਅੰਦੋਲਨ ਹੋ ਜਾ ਰਿਹਾ, ਜਿਹੜਾ 10 ਅਗਸਤ ਤੋਂ ਹੈ ਜੀ ਜੀ। ਬਕਾਇਦਾ ਤੌਰ ਦੇ ਉੱਤੇ ਇਹਨਾਂ ਦੀ ਜਿਹੜੀ ਵੱਡੀ ਕਨਵੈਨਸ਼ਨ ਦਿੱਲੀ 'ਚ ਹੋਈ ਸੀ ਐਸਕੇਐਮ ਦੀ, ਫਿਰ ਉਸ ਤੋਂ ਬਾਅਦ ਮੀਟਿੰਗਾਂ ਦੌਰਾਨ ਇਹ ਫੈਸਲਾ ਹੋਇਆ ਕਿ 10 ਅਗਸਤ ਤੋਂ ਅਸੀਂ ਜੇਲ੍ਹ ਭਰੋ, ਰੇਲ ਰੋਕੋ, ਰੋਡ ਰੋਕੋ, ਇਹ ਵੱਡਾ ਅੰਦੋਲਨ ਕਰਾਂਗੇ। ਉਹ ਕਹਿੰਦੇ ਵੀ ਸੱਤਾਧਾਰੀ ਤਾਂ ਸੁਣਨਾ ਹੀ ਕੀ ਹੁੰਦਾ, ਵਿਰੋਧੀ ਵੀ ਨਹੀਂ ਸੁਣਦੇ। ਰਾਹੁਲ ਗਾਂਧੀ ਨੂੰ ਮਿਲ ਕੇ ਆਏ ਸੀ, ਦੇ ਕੇ ਆਏ ਸੀ, ਸਾਰਾ ਕੁਝ ਸਮਝਾ ਕੇ ਸੀ, ਉਹ ਤੋਂ ਬਾਅਦ ਉਹਨੇ ਕਿਹੜਾ ਸਾਡਾ ਸੰਸਦ 'ਚ ਕਦੇ ਸਵਾਲ ਚੁੱਕਿਆ, ਮੁੱਦਾ ਚੁੱਕਿਆ। ਸੋ ਇਸ ਲਈ ਕਹਿੰਦੇ 17 ਤਰੀਕ ਤੋਂ ਫਿਰ ਅਸੀਂ 10 ਅਗਸਤ ਤੋਂ ਸ਼ੁਰੂ ਕਰਕੇ 17 ਅਗਸਤ ਤੋਂ ਫਿਰ ਅਸੀਂ ਸੱਤਾਧਾਰੀ ਧਿਰਾਂ ਦੇ ਮੰਤਰੀਆਂ ਨੂੰ, ਸੂਬਿਆਂ ਦੇ ਮੁੱਖ ਮੰਤਰੀਆਂ ਨੂੰ, ਮੈਂਬਰ ਪਾਰਲੀਮੈਂਟਾਂ ਨੂੰ, ਐਮਐਲਏਆਂ ਨੂੰ, ਉਹਨਾਂ ਨੂੰ ਨਿੱਜੀ ਤੌਰ ਤੇ ਜਾ ਕੇ ਮੰਗ ਪੱਤਰ ਦੇ ਕੇ ਸਾਰਾ ਕੁਝ ਸਮਝਾਵਾਂਗੇ ਕਿ ਸਾਡੀ ਗੱਲ ਕਰੋ। ਇੱਕ ਤਾਂ ਉਹ ਕਹਿੰਦੇ ਗੱਲ ਸਾਡੀ ਕੱਲੀ ਸਾਡੀ ਨਹੀਂ ਗੀ, ਜੇ ਅਮਰੀਕਾ ਦੀ ਨੀਤੀ ਆ ਰਹੀ ਹੈ ਉਹਦੀ ਮਾਰ ਪੂਰੇ ਮੁਲਕ ਤੇ ਪੈਣੀ ਹੈ, ਸਹੀ, ਉਸ ਮਸਲੇ ਤੇ ਹੈ। ਫਿਰ ਐਮਐਸਪੀ ਵਾਲੇ ਦਾਅਵੇ ਵਾਅਦੇ ਕਿਉਂ ਕਰਦੇ ਹੋ ਤੁਸੀਂ, ਸਟੇਜਾਂ ਤੋਂ ਲਾਉਂਦੇ ਕਿਉਂ ਜੀ ਇੰਨੀਆਂ ਫਸਲਾਂ ਤੇ ਐਮਐਸਪੀ ਦੇ ਨੇ ਜਦੋਂ ਖਰੀਦ ਨਹੀਂ ਕਰਦੇ। ਫਿਰ ਕਰਜ਼ੇ ਵਾਲਾ ਮਸਲਾ ਖੜਾ ਹੈ, ਉਹ ਕਹਿੰਦੇ ਜੇ ਕਾਰਪੋਰੇਟ ਘਰਾਣਿਆਂ ਦੇ ਕਰਜ਼ਿਆਂ ਦੇ ਲੀਕ ਵੱਧ ਸਕਦੀ ਹੈ, ਸਾਡੀ ਵਾਰੀ ਕਿਉਂ ਮੌਤ ਪੈਂਦੀ ਹੈ। ਸੋ ਅਜਿਹੇ ਕੁਝ ਉਹਨਾਂ ਦੇ ਬੁਨਿਆਦੀ ਸਵਾਲ ਨੇ, ਤੇ ਉਹ ਇਸ ਨੂੰ ਕਹਿੰਦੇ ਵੀ ਅਸੀਂ 26 ਨਵੰਬਰ ਨੂੰ ਜਦੋਂ ਵੱਡਾ ਕਿਸਾਨ ਅੰਦੋਲਨ ਹੋਇਆ ਸੀ, ਜਦੋਂ ਦਿੱਲੀ ਨੂੰ ਤੁਰਿਆ ਸੀਗਾ, ਤੇ ਉਸ ਤਰੀਕ ਤੱਕ ਇਸ ਅੰਦੋਲਨ ਨੂੰ ਲੈ ਕੇ ਜਾਵਾਂਗੇ। ਜੇ ਉਹ ਤੋਂ ਪਹਿਲਾਂ ਸਰਕਾਰਾਂ ਨਹੀਂ ਸੁਣਦੀਆਂ, ਫਿਰ ਉਦੋਂ ਵੱਡਾ ਦੇਸ਼ ਵਿਆਪੀ ਪ੍ਰਦਰਸ਼ਨ, 1000 ਤੋਂ ਵੱਧ ਥਾਵਾਂ ਦੇ ਉੱਤੇ 10 ਅਗਸਤ ਨੂੰ ਪ੍ਰਦਰਸ਼ਨ ਦੀ ਸ਼ੁਰੂਆਤ ਹੈ। ਦੂਸਰੇ ਪਾਸੇ ਪੰਜਾਬ ਦਾ ਜਿਹੜਾ ਐਸਕੇਐਮ ਦਾ ਵਿੰਗ ਹੈ, ਖਾਸ ਕਰਕੇ ਬਲਬੀਰ ਸਿੰਘ ਰਾਜੇਵਾਲ, ਲੱਖੋਵਾਲ ਹੋਰੀ ਤੇ ਹੋਰ ਉਹਨਾਂ ਸਹਿਯੋਗੀ, ਉਹਨਾਂ ਨੇ ਇੱਕ ਮੀਟਿੰਗ ਕੀਤੀ ਚੰਡੀਗੜ੍ਹ, ਕਿ ਉਹ ਕਹਿੰਦੇ ਐਸਕੇਐਮ ਦੇ ਵਿੱਚ ਪਾਸ ਹੈ ਸਾਡਾ, ਅਸੀਂ ਸਤੰਬਰ ਤੋਂ ਚੰਡੀਗੜ੍ਹ ਦੇ ਵਿੱਚ 7 ਦਿਨ ਦਾ ਪ੍ਰਦਰਸ਼ਨ ਕਰਾਂਗੇ। ਠੀਕ ਹੈ, 1 ਸਤੰਬਰ ਤੋਂ 7 ਦਿਨ ਦਾ ਚੰਡੀਗੜ੍ਹ 'ਚ ਪ੍ਰਦਰਸ਼ਨ। ਉਹ ਕਹਿੰਦੇ ਮੁੱਖ ਤੌਰ ਤੇ ਮੁੱਦਾ ਪਾਣੀ ਤੇ ਬਾਕੀ ਕਿਸਾਨੀ ਮਸਲੇ। ਕਹਿੰਦੇ ਵੀ ਪਾਣੀ ਅਜੇ ਤੱਕ ਪੰਜਾਬ ਵਰਗੇ ਸੂਬੇ 'ਚ ਸਰਕਾਰਾਂ ਪੀਣ ਵਾਲਾ ਹਰ ਘਰ ਨੂੰ ਸ਼ੁੱਧ ਉਪਲਬਧ ਨਹੀਂ ਕਰਾ ਸਕੀਆਂ, ਤੇ ਖੇਤੀ ਲਈ, ਉਦਯੋਗ ਲਈ, ਹੋਰ ਕਾਰੋਬਾਰੀ ਲਈ ਤਾਂ ਕਿੱਥੋਂ ਦੇਣਾ ਸੀ। ਸੋ ਇਸ ਲਈ ਕਹਿੰਦੇ ਇੱਕ ਤਾਂ ਸ਼ੁੱਧ ਪਾਣੀ ਪੀਣ ਵਾਲਾ, ਨਹਿਰੀ ਪਾਣੀ ਜਿਹੜਾ ਤੁਸੀਂ ਕਹਿੰਦੇ ਹੋ ਟੇਲਾਂ ਤੱਕ ਪਹੁੰਚਾਦਾ, ਉਹ ਪਹੁੰਚਾਦਾ, ਕਹਿੰਦੇ ਉਹ ਪ੍ਰਚਾਰਾਂ ਵਾਲੇ ਪਾਸੇ ਤੋਂ ਜਾਂਦਾ ਦਿਖਦਾ, ਪਰ ਹਕੀਕਤ 'ਚ ਉਹ ਸਥਿਤੀ ਨਹੀਂ ਬਣੀ, ਸਾਰੇ ਖੇਤਾਂ ਨੂੰ ਨਹੀਂ ਉਵੇਂ ਹੈਗਾ ਜੀ। ਫਿਰ ਉਹ ਕਹਿੰਦੇ ਕਿ ਪਾਣੀ ਦੀ ਵੰਡ ਦਾ ਮਸਲਾ, ਫਿਰ ਪਾਣੀ ਦੇ ਗੰਧਲੇ ਹੋਣ ਦਾ ਮਸਲਾ, ਪਾਣੀ ਦੇ ਪੱਧਰ ਘਟਣ ਦਾ ਮਸਲਾ। ਸੋ ਕੁੱਲ ਪਾਣੀਆਂ ਦੇ ਉੱਤੇ ਕੇਂਦਰਿਤ ਕਰਕੇ ਨਾਲ ਉਹਦੇ ਫਿਰ ਲੈਂਡ ਪੂਲਿੰਗ, 16 ਪਿੰਡ ਵਾਲਾ ਮਾਮਲਾ ਫਿਰ ਖੜਾ ਮੂਰੇ, ਸਹੀ ਹੈ ਨਾ। ਇਸ ਦੇ ਨਾਲ ਹੀ ਫਿਰ ਉਹ ਕਹਿੰਦੇ ਕਿ ਜਿਹੜਾ ਮਨਰੇਗਾ ਵਾਲਾ ਮਸਲਾ, ਤੁਸੀਂ ਜੀ ਰਾਮ ਜੀ ਜਿਹੜੇ ਮਤਿਆਂ ਲਿਆਉਂਦੇ ਨੇ, ਆਪਾਂ ਗੱਲ ਕਰ ਰਹੇ ਕਿ ਜੀ ਆ ਪੁਲਿਸ, ਦਿੱਲੀ ਪੁਲਿਸ ਖਿਲਾਫ ਮਤਾ ਪਾ ਲਿਆ, G20 ਖਿਲਾਫ ਮਤਾ ਪਾ ਲਿਆ, ਮਤਲਬ ਤੁਸੀਂ ਮਨਰੇਗਾ ਬੰਦ ਕਰਨ ਦੇ ਵੀ ਖਿਲਾਫ ਪਾਇਆ ਸੀ, ਪਰ ਜੀ ਰਾਮ ਜੀ ਨੂੰ ਮਨਜ਼ੂਰੀ ਸਭ ਤੋਂ ਪਹਿਲਾਂ ਦੇਸ਼ ਦੇ ਵਿੱਚ ਪੰਜਾਬ ਸਰਕਾਰ, ਭਗਵੰਤ ਮਾਨ ਦੀ ਸਰਕਾਰ ਨੇ ਦਿੱਤੀ ਹੈ। ਸਹੀ ਹੈ, ਫਿਰ ਤੁਹਾਡੇ ਮਤੇ ਦੀ ਅਹਿਮੀਅਤ ਕੀ ਹੈ ਜੀ? ਆਪਣੀ ਗੱਲ ਆਪ ਹੀ ਪਲਟ ਜਾਂਦੇ, ਆਪ ਹੀ ਪਲਟ ਜਾਂਦੇ, ਸਹੀ ਹੈ। ਸੋ ਇਸ ਲਈ ਉਹ ਕਹਿੰਦੇ ਫਿਰ ਉਹਦੇ ਵਿੱਚ ਰੁਜ਼ਗਾਰ ਦਾ ਮਸਲਾ ਖੜਾ ਸਾਡੇ ਮਜ਼ਦੂਰਾਂ ਦੇ ਲਈ। ਸੋ ਇਹ ਅਹਿਮ ਮਸਲੇ ਨੇ ਜਿਹਦੇ ਵਿੱਚ ਫਿਰ ਅਮਰੀਕਾ ਵਾਲੀ ਉਹ ਡੀਲ ਦੇ ਨਾਲ ਲੈ ਕੇ ਜਿਹੜੇ ਸੂਬਿਆਂ ਤੇ ਅਸਰ ਪੈਣਾ, ਸਹਾਇਕ ਧੰਦਿਆਂ ਤੇ ਅਸਰ ਪੈਣਾ, ਫਿਰ ਖੁਦਕੁਸ਼ੀਆਂ ਦਾ ਮਾਮਲਾ, ਕਿਸਾਨੀ ਕਰਜ਼ਿਆਂ ਦਾ ਮਾਮਲਾ, ਫਸਲਾਂ ਦੇ ਐਮਐਸਪੀ। ਉਸ ਕੇਂਦਰੀ ਟੀਮ ਤੇ ਸੂਬਾਈ ਟੀਮ ਦੇ ਮੁੱਦੇ ਅਹਿਮ ਨੇ, ਸਾਂਝੇ ਨੇ, ਤੇ ਪ੍ਰਦਰਸ਼ਨ ਇਸ ਲਈ ਉਹ 10 ਅਗਸਤ ਤੋਂ ਹੈ ਤੇ 1 ਸਤੰਬਰ ਤੋਂ ਹੈ। ਪਰ ਇਹਦੇ ਵਿੱਚ ਪਾਣੀਆਂ ਦਾ ਮੁੱਦਾ ਹੈ। ਪਾਣੀਆਂ ਦੇ ਮੁੱਦੇ ਤੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਜਥੇਬੰਦੀਆਂ ਦਾ ਮੋਰਚਾ ਪਾਣੀਆਂ ਦੇ ਮੁੱਦੇ ਤੇ ਕਿਸਾਨੀ
ਮਸਲਿਆਂ ਦੇ ਬਾਕੀ ਮੋਰਚਿਆਂ ਦਾ ਬਾਕੀ ਮੁੱਦਿਆਂ ਤੇ ਮੋਰਚਾ 10 ਅਗਸਤ ਤੋਂ। ਜੀ ਬਿਲਕੁਲ, ਕਿਸਾਨੀ ਦਾ ਬਹੁਤ ਸਾਰਾ ਪੈਸਾ, ਬਹੁਤ ਸਾਰੀ એનર્ਜੀ ਸਰਕਾਰਾਂ ਦੇ ਨਾਲ ਵਿਰੋਧ ਦੇ ਵਿੱਚ ਹੀ ਲੰਘ ਜਾਂਦੀ ਹੈ, ਔਰ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਜਦੋਂ ਮੌਕਾ ਹੁੰਦਾ ਉਦੋਂ ਤਾਂ ਉਹ ਜ਼ਰੂਰ ਨਾਲ ਖੜਦੀਆਂ ਨੇ, ਪਰ ਜਦੋਂ ਖੁਦ ਸੱਤਾ ਦੇ ਵਿੱਚ ਹੁੰਦੀਆਂ ਨੇ ਉਦੋਂ ਇਹਨਾਂ ਮਸਲਿਆਂ ਤੇ ਗੌਰ ਨਹੀਂ ਕਰਦੀਆਂ। ਅੱਜ ਜਿਹੜੇ ਸੱਤਾਧਾਰੀ ਨੇ ਪੰਜਾਬ ਦੇ, ਇਹ ਧਰਨਿਆਂ 'ਚ ਰੋਟੀਆਂ ਖਾਂਦੇ ਰਹੇ ਨੇ, ਦਿੱਲੀ ਦੇ ਵਿੱਚ ਧਰਨਿਆਂ 'ਚ ਰਹਿੰਦੇ ਰਹੇ ਨੇ, ਉੱਥੇ ਝਾੜੂ ਮਾਰਦੇ ਰਹੇ ਨੇ ਬਕਾਇਦਾ, ਕਿਉਂਕਿ ਝਾੜੂ ਇਹਨਾਂ ਦਾ ਚੋਣ ਨਿਸ਼ਾਨ ਹੁੰਦਾ ਸੀ। ਸੋ ਲੋਕਾਂ ਨੂੰ ਦੱਸਦੇ ਸੀਗੇ ਅਸੀਂ ਝਾੜੂ ਵਾਲੇ ਹਾਂ, ਪਰ ਅੱਜ ਦੇਖ ਲਓ ਤੁਸੀਂ ਕੀ ਹਾਲ ਕਰਤੇ ਇਹਨਾਂ ਨੇ। ਸ਼ਰਮਾ ਜੀ ਨੇ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸ਼ਰਮਾ ਜੀ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।